ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਤੇ ਭਖਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਰੱਖਦੇ ਹੋ ਸਟੂਡੀਓ ਦੇ ਵਿੱਚ ਕਾਲ ਕਰਕੇ। ਸਟੂਡੀਓ ਦਾ ਨੰਬਰ ਹੈ 408 272 5500। ਅੱਜ ਆਪਾਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੋਲੀਬਾਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ, ਖਾਸ ਕਰਕੇ ਜਿਹੜਾ ਭੀੜਾਂ ਮੌਕੇ ਜਦੋਂ ਕੋਈ ਵੀ ਤਿਉਹਾਰ ਹੁੰਦਾ ਤਾਂ ਉਦੋਂ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਸੇ ਵੀ ਬੰਦੇ ਵੱਲੋਂ ਗੋਲੀਬਾਰੀ ਨੂੰ ਗੋਲੀਆਂ ਚਲਾਉਣ ਨੂੰ ਅੰਨ੍ਹੇਵਾਹ ਗੋਲੀਆਂ ਚਲਾਉਣ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੰਘੇ ਦਿਨੀ ਮੋਨਰੇ ਪਾਰਕ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦੇ ਵਿੱਚ ਚੀਨੀ ਨਵਾਂ ਸਾਲ ਸੀਗਾ ਤੇ ਉਦੋਂ ਉਸ ਬੰਦੂਕਧਾਰੀ ਨੇ 10 ਜਣਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉੱਥਾਂ ਹੀ ਮਾਰ ਦਿੱਤਾ। ਕਈ ਹੋਰ ਜ਼ਖਮੀ ਹੋਏ। ਮੇਰੇ ਨਾਲ ਪ੍ਰੋਗਰਾਮ ਦੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਇਸੇ ਮਸਲੇ ਨੂੰ ਲੈ ਕੇ ਚਰਚਾ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਪ੍ਰਵੀਨ, ਜਿਹੜੀ ਗੱਲ ਚਰਚਾ ਤੁਸੀਂ ਜਿਹੜੀ ਅੱਜ ਛੇੜੀ ਆ, ਜੀ। ਅਹਿਮ ਗੱਲ ਆ। ਅੱਜ ਦੇ ਜ਼ਮਾਨੇ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਬਹੁਤ ਆਮ ਹੁੰਦੀਆਂ ਜਾ ਰਹੀਆਂ। ਬਾਰ-ਬਾਰ ਇੱਦਾਂ ਦੀਆਂ ਘਟਨਾਵਾਂ ਵਾਪਰਨੀਆਂ, ਇਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ, ਸਹਿਮ, ਡਰ, ਹੋਰ ਬਹੁਤ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਹੈ। ਹਾਂਜੀ। ਪਰ ਇਸੇ ਚੀਜ਼ ਦੇ ਦਰਮਿਆਨ ਆਪਾਂ ਨੂੰ ਇਹ ਵੀ ਇੱਕ ਹੁਣ ਹੀਲਾ ਕਰਨਾ ਪੈਣਾ ਆ, ਇਹ ਇੱਕ ਵਿਚਾਰ ਚਿੰਤਨ ਜਿਹੜਾ ਉਸ ਚੀਜ਼ 'ਚ ਕਰਨਾ ਪੈਣਾ ਆ। ਆਪਾਂ ਆਪਣੀ ਸੇਫਟੀ ਦੇ ਲਈ ਕਿੱਦਾਂ ਜਿਹੜਾ ਉਹ ਚੀਜ਼ ਦੇਖਣੀ ਹੈ। ਜੀ। ਸੋ ਫਾਰ ਰੱਬ ਦਾ ਸ਼ੁਕਰ ਰਿਹਾ ਆ, ਬਚਾ ਰਿਹਾ ਆ ਵੀ ਕੋਈ ਇੱਦਾਂ ਦੇ ਸ਼ੁਦਾਈ ਬੰਦਿਆਂ ਨੇ ਆ ਕੇ ਜਿਹੜੇ ਆਪਣੇ ਪੰਜਾਬੀ ਸਿੱਖਾਂ ਦੇ ਜਿਹੜੇ ਚੱਲਦੇ ਆ ਤਿਉਹਾਰ ਹੁੰਦੇ ਆ ਜਾਂ ਕੋਈ ਵੀ ਪ੍ਰੋਗਰਾਮ ਚੱਲ ਰਹੇ ਹੁੰਦੇ, ਉੱਥੇ ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਵਾਪਰੀ। ਇੱਕ ਵਾਰੀ ਵਿਸਕੌਨਸਨ ਦੇ ਵਿੱਚ ਹੋਇਆ ਹਾਂਜੀ। ਸੀ, ਗੁਰੂ ਘਰ ਦੇ ਵਿੱਚ ਉਸ ਚਿੱਟੇ ਮੂਲ ਦਾ ਵਾਈਟ ਸੁਪਰਮੇਸਿਸਟ ਜਿਹੜਾ ਉਸਨੇ ਆ ਕੇ ਗੋਲੀਆਂ ਅੰਨ੍ਹੇਵਾਹ ਚਲਾਈਆਂ ਸੀਗੀਆਂ। ਜੀ। ਉਦੋਂ ਅੱਧਾ ਦਰਜਨ ਲੋਕਾਂ ਦੀਆਂ ਮੌਤਾਂ ਹੋਈਆਂ ਸੀ ਉੱਥੇ। ਵੀ ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਨਹੀਂ ਵਾਪਰੀ, ਪਰ ਇਹ ਵਾਪਰਨ ਦਾ ਖਤਰਾ ਜਿਹੜਾ ਉਹ ਰਹਿੰਦਾ ਆ। ਜੀ। ਜੀ। ਇਹ ਵੀ ਗੱਲ ਇਸ ਦੇ ਵਿੱਚ ਨਾਲ ਹੀ ਹੈ ਪ੍ਰਵੀਨ, ਵੀ 100% ਹਰ ਇੱਕ ਘਟਨਾ ਤੋਂ ਬਚਿਆ ਨਹੀਂ ਜਾ ਸਕਦਾ। ਜੀ। ਜੀ। ਪਰ ਇਸ ਨਾਲ ਇਹ ਵਿਚਾਰ ਜਿਹੜੇ ਜ਼ਰੂਰ ਕੀਤੇ ਜਾ ਸਕਦੇ ਆ ਵੀ ਆਪਾਂ ਆਪਣੀ ਸੇਫਟੀ ਨੂੰ ਵਧਾਇਆ ਕਿੱਦਾਂ ਜਾਵੇ, ਬਿਲਕੁਲ ਜੀ। ਕਿੱਦਾਂ ਜਿਹੜਾ ਆ ਉਸ ਚੀਜ਼ ਦੇ ਵਿੱਚ ਆਪਾਂ ਨੂੰ ਸੇਫ ਜਿਹੜਾ ਉਹ ਰੱਖਿਆ ਜਾ ਸਕਦਾ ਆ। ਪਬਲਿਕ ਆ, ਲੋਕ ਆ, ਆਉਂਦੇ ਨੇ ਜਾਂਦੇ ਨੇ, ਤੇ ਹੁਣ ਅਮਰੀਕਾ ਦੀ ਤੇ ਪ੍ਰੋਬਲਮ ਹੈਗੀ ਹੋਈ ਹੈਗੀ ਆ। ਮੈਂ ਰੌਲਾ ਪਾਊਂਗਾ ਜਾਂ ਤੁਸੀਂ ਰੌਲਾ ਪਾਉਂਗੇ, ਜੀ। ਉਸੇ ਵੇਲੇ ਇਹ ਸੁਲਝਣ ਵਾਲੀ ਨਹੀਂ। ਇਸ ਦੇ ਵਿੱਚ ਸਮਾਂ ਜਿਹੜਾ ਉਹ ਲੱਗੇਗਾ। ਇਹ ਜੀ। ਅੱਜ ਦਾ ਨਹੀਂ ਮਸਲਾ ਚੱਲ ਰਿਹਾ, ਕਈ ਦਹਾਕਿਆਂ ਦਾ ਮਸਲਾ ਚੱਲ ਰਿਹਾ, ਪਰ ਅਜੇ ਤੱਕ ਇਹ ਕੋਈ ਤਣ ਪੱਤਣ ਤਾਂ ਜਿਹੜਾ ਉਹ ਲੱਗਦਾ ਨਹੀਂ। ਕੋਈ ਉਂਗਲਾਂ ਬੰਦੂਕ ਤੇ ਕਰ ਦਿੰਦਾ ਹੈ, ਕੋਈ ਉਂਗਲਾਂ ਦਿਮਾਗ ਤੇ ਕਰ ਦਿੰਦਾ ਹੈ। ਜੀ। ਉਹ ਹੋ ਸਕਦਾ ਵੀ ਦੋਨਾਂ 'ਚ ਹੀ ਨੁਕਸ ਹੋਵੇ, ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਕੀਤਾ ਜਾ ਸਕਦਾ ਹੈ, ਪਰ ਅਜੇ ਹੋ ਨਹੀਂ ਰਿਹਾ। ਜਿੰਨੀ ਦੇਰ ਤੱਕ ਹੁੰਦਾ ਨਹੀਂ, ਉਨੀ ਦੇਰ ਤੱਕ ਹੱਥ ਤੇ ਹੱਥ ਧਰ ਕੇ ਆਪਾਂ ਬਹਿ ਨਹੀਂ ਸਕਦੇ। ਜੀ। ਜੀ। ਆਪਣੀ ਕਮਿਊਨਿਟੀ ਨੂੰ, ਆਪਣੇ ਭਾਈਚਾਰੇ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਮਾਵਾਂ ਨੂੰ, ਧੀਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਇਹਨਾਂ ਸਾਰਿਆਂ ਨੂੰ ਬਚਾ ਕੇ ਵੀ ਰੱਖਣਾ ਹੈ। ਜੀ। ਜੀ। ਇਹ ਚੀਜ਼ਾਂ ਦਾ ਆਪਾਂ ਕਰਦੇ ਹਾਂ, ਦੇਖਦੇ ਹਾਂ। ਸੋ ਹਮਲੇ ਮਾਰਨੇ ਜਿਹੜੇ ਆਪਾਂ ਨੂੰ ਸ਼ੁਰੂ ਕਰਨੇ ਪੈਣੇ ਆ। ਚਾਹੇ ਜਿਹੜਾ ਕੋਈ ਕਵੇ ਵੀ ਸ਼ੈਰਿਫ ਡਿਪਾਰਟਮੈਂਟ ਸਿਖਲਾਈ ਦਿੰਦਾ ਹੈ, ਟ੍ਰੇਨਿੰਗ ਦਿੰਦਾ ਹੈ ਸੇਫਟੀ ਦੇ ਲਈ, ਕੀ ਕਰੋ। ਪੁਲਿਸ ਡਿਪਾਰਟਮੈਂਟ ਦਿੰਦਾ ਆ, ਕੋਈ ਪ੍ਰਾਈਵੇਟ ਲੋਕ ਦੇ ਰਹੇ ਆ, ਉਹ ਤੋਂ ਕਰੋ। ਪਰ ਜਿੰਨੇ ਵੀ ਵੱਖ-ਵੱਖ ਅਹੁਦਿਆਂ ਦੇ ਉੱਤੇ ਨੇ, ਅਹੁਦਿਆਂ ਤੋਂ ਭਾਵ ਵੀ ਪ੍ਰਬੰਧਕਾਂ ਦੇ ਵਿੱਚ ਨੇ, ਜਿਹੜੇ ਇਹ ਚੀਜ਼ਾਂ ਕਰਵਾਈਆਂ ਜਾਂਦੀਆਂ ਆ ਜਿੱਥੇ, ਜੀ। ਜੀ। ਉੱਥੇ ਇਹਨਾਂ ਨੂੰ ਬੜੀ ਗੰਭੀਰਤਾ ਦੇ ਨਾਲ ਇਸ ਤੇ ਜਿਹੜਾ ਧਿਆਨ ਦੇਣ ਦੀ ਜਿਹੜੀ ਜ਼ਰੂਰਤ ਆ। ਨਹੀਂ ਤਾਂ ਪ੍ਰੋਬਲਮ ਇਹ ਆਪਣੇ ਤੱਕ ਵੀ ਜਿਹੜੀ ਉਹ ਆ ਜਾਣੀ ਆ। ਜੇ ਆਪਾਂ ਕਹੀਏ ਵੀ ਕਦੀ ਹੋਊਗਾ ਨਹੀਂ ਇੱਦਾਂ, ਇਹ ਸੋਚਣਾ ਤਾਂ ਚਲੋ ਚੰਗੀ ਗੱਲ ਆ ਵੀ ਨਾ ਹੋਵੇ, ਪਰ ਇਹ ਆ ਵੀ ਹੋ ਸਕਦਾ ਆ। ਆਪਾਂ ਉਹਦੇ ਲਈ ਕਿੰਨੇ ਕੁ ਤਿਆਰ ਆ, ਉਸ ਚੀਜ਼ ਦੇ ਲਈ ਆਪਾਂ ਨੂੰ ਜਿਹੜੇ ਯਤਨ ਉਹ ਕਰਨੇ ਪੈਣੇ ਆ। ਤੇ ਅੱਜ ਆਪਾਂ ਆਪਣੇ ਸਰੋਤਿਆਂ ਤੋਂ, ਦਰਸ਼ਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪ੍ਰਵੀਨ, ਜੀ। ਵੀ ਉਹ ਕੀ ਸੋਚਦੇ ਨੇ, ਕੀ ਸੁਝਾਅ ਨੇ ਉਹਨਾਂ ਦੇ ਕੋਲ, ਵੀ ਕਿੱਦਾਂ ਦੀਆਂ ਇਹ ਉਪਰਾਲੇ ਜਿਹੜੇ ਕੀਤੇ ਜਾ ਸਕਦੇ ਆ ਵੀ ਪਬਲਿਕ ਪਲੇਸਾਂ ਦੇ ਵਿੱਚ ਇੱਦਾਂ ਦੇ ਜਿਹੜੇ ਸ਼ੁਦਾਈ ਲੋਕ ਆ ਕੇ ਜਦੋਂ ਅੰਨ੍ਹੇਵਾਹ ਕੋਹਰਾਮ ਮਚਾਉਂਦੇ ਆ, ਉਹਨਾਂ ਤੋਂ ਕਿੱਦਾਂ ਬਚਿਆ ਜਿਹੜਾ ਉਹ ਜਾਵੇ, ਕਿੱਦਾਂ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਉਸ ਦੇ ਵਿੱਚ ਬਚਾਅ ਰੱਖਿਆ ਜਾ ਸਕੇ।
ਜੀ ਬਿਲਕੁਲ, ਜਦੋਂ ਇਕੱਠਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਹੁੰਦੀ ਹੈ ਜਾਂ ਉਹਨਾਂ ਦੇ ਉੱਤੇ ਗੋਲੀਆਂ ਚੱਲਦੀਆਂ ਨੇ, ਤਾਂ ਇਹ ਬੜੀ ਚਿੰਤਾ ਦਾ ਵਿਸ਼ਾ ਨੇ, ਕਿਉਂਕਿ ਜਿਹੜੇ ਉਸ ਦਿਨ ਡਾਂਸ ਕਲੱਬ ਦੇ ਵਿੱਚ, ਡਾਂਸ ਸਟੂਡੀਓ ਦੇ ਵਿੱਚ ਇਕੱਠੇ ਹੋਏ ਲੋਕ ਸੀਗੇ, ਉਹ ਤਾਂ ਲੂਨਰ ਦੇ ਜਿਹੜੇ ਚਾਅ ਸੀਗੇ ਉਹਨਾਂ ਨੂੰ ਮਨਾ ਰਹੇ ਸੀ। ਉਹਨਾਂ ਨੂੰ ਨਹੀਂ ਸੀ ਪਤਾ ਵੀ ਇੱਕ ਕੋਈ ਸਿਰ ਫਿਰੇ ਆਊਗਾ ਤੇ ਉਹ ਸਾਡੇ ਵਿੱਚੋਂ ਹੀ ਕੁਝ ਜਣਿਆਂ ਨੂੰ ਮਾਰ ਕੇ ਤੁਰ ਜੂਗਾ। ਅਸਲ ਦੇ ਵਿੱਚ ਰਾਜਕਰਨਵੀਰ ਸਿੰਘ ਜੀ ਜਿਹੜਾ ਇਹ ਸ਼ੱਕੀ ਬੰਦਾ ਵਾ, ਉੱਥੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਕਿਸੇ ਹੋਰ ਸਟੂਡੀਓ ਵੀ ਗਿਆ ਤੇ ਉੱਥੇ ਇਹਨਾਂ ਨੇ ਇਹਦੇ ਹੱਥ ਦੇ ਵਿੱਚ ਗਨ ਵੇਖ ਕੇ ਸਟੂਡੀਓ ਵਾਲਿਆਂ ਨੇ ਇਹਨੂੰ ਰੋਕਿਆ ਤੇ ਇਹਦੇ ਤੋਂ ਕੁਝ ਲੋਕਾਂ ਨੇ ਬੰਦੂਕ ਖੋਹ ਵੀ ਲਈ। ਉਹਨਾਂ ਨੇ ਸੋਚਿਆ ਵੀ ਸ਼ਾਇਦ ਕਿਤੇ ਵੈਸੇ ਹੀ ਕੋਈ ਆ ਗਿਆ ਵੀ ਇਹ ਮੂਡ ਦੇ ਵਿੱਚ ਜਾਂ ਕੋਈ ਪੀਤੀ ਖਾਦੀ ਦੇ ਵਿੱਚ ਇਹਨੇ ਗਨ ਚੱਕ ਲਈ ਇਹਦਾ ਕੋਈ। ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨੂੰ ਤਾਂ ਪੁਲਿਸ ਲੱਭ ਰਹੀ ਆ ਤੇ ਪਿਛਲੇ ਸਟੂਡੀਓ ਦੇ ਵਿੱਚ ਤਾਂ ਆਹ ਘਟਨਾ ਵਾਪਰ ਗਈ ਤੇ ਉਹਨਾਂ ਨੇ ਫਿਰ ਫੜਨ ਦੀ ਕੋਸ਼ਿਸ਼ ਕੀਤੀ, ਫਿਰ ਇਹ ਦੌੜ ਗਿਆ। ਇੱਕ ਵਾਰੀ ਲੰਘੇ ਦਿਨਾਂ ਦੀ ਗੱਲ ਆ, ਲੰਘੇ ਮਹੀਨਿਆਂ ਜੀ, ਦੀ, ਜਦੋਂ ਇੱਕ ਪਰੇਡ ਹੋ ਰਹੀ ਸੀ, ਉਸ ਪਰੇਡ ਤੇ ਵੀ ਇੱਕ ਘਰ ਦੇ ਵਿੱਚੋਂ ਖੜ ਕੇ ਇੱਕ ਸਿਰਫਿਰੇ ਨੇ ਗੋਲੀਆਂ ਚਲਾ ਦਿੱਤੀਆਂ ਸੀ। ਉੱਥੇ ਵੀ ਕਈ ਲੋਕ ਜਿਹੜੇ ਆ ਮਾਰੇ ਗਏ ਸੀਗੇ। ਸੋ ਹਰ ਬੰਦਾ ਜਾਂਦਾ ਤਾਂ ਫੈਸਟੀਵਲਸ ਨੂੰ ਜਾਂ ਦਿਨ ਤਿਉਹਾਰਾਂ ਨੂੰ ਇੰਜੋਏ ਕਰਨਾ, ਪਰਿਵਾਰ ਨੂੰ ਨਾਲ ਲੈ ਕੇ ਜਾਂਦੇ ਹਾਂ ਆਪਾਂ, ਬਕਾਇਦਾ ਜਵਾਕਾਂ ਨੂੰ, ਬੱਚਿਆਂ ਨੂੰ ਤਿਆਰ ਕਰਦੇ ਹਾਂ। ਪਰ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ ਤੇ ਫਿਰ ਬੰਦਾ ਸੋਚਦਾ ਕਿ ਯਾਰ ਜੇ ਕੋਈ ਉੱਥੇ ਰੱਬ ਨਾ ਕਰੇ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤੇ ਕਿੱਧਰ ਨੂੰ ਭੱਜਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਇਹਨਾਂ ਇਨਸੀਡੈਂਟਸ ਦੇ ਬਾਰੇ ਦੱਸਾਂਗੇ ਕਿ ਕਦੋਂ-ਕਦੋਂ, ਕਿਹੜੇ-ਕਿਹੜੇ ਵਾਪਰੇ, ਤੇ ਉਹਦੇ ਨਾਲ-ਨਾਲ ਆਪਣਾ ਮੰਤਵ ਚਰਚਾ ਕਰਨ ਦਾ ਵੀ ਹੈ ਵੀ ਇਹਨਾਂ ਚੀਜ਼ਾਂ ਤੋਂ ਬਚਿਆ ਕਿਵੇਂ ਜਾਵੇ, ਜਾਂ ਮਨਾਉਣੇ ਵੀ ਆ ਤਿਉਹਾਰ ਤਾਂ ਉੱਥੇ ਸਿਕਿਉਰਿਟੀ ਦੇ ਕੀ ਇੰਤਜ਼ਾਮਾਤ ਹੋਣ। ਜੇਕਰ ਕੋਈ ਇਹੋ ਜਿਹੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤੇ ਉੱਥੇ ਆਪ ਬਚਣਾ ਤੇ ਦੂਜੇ ਨੂੰ ਬਚਾਉਣਾ ਕਿਵੇਂ ਹੈ। ਸੋ ਇਹ ਚੀਜ਼ਾਂ ਤੇ ਹੀ ਤੁਹਾਡੇ ਸੁਝਾਵਾਂ ਦੀ ਜਿਹੜੀ ਆ ਉਹ ਉਡੀਕ ਰਹੇਗੀ। ਤੇ ਇਹ ਜਦੋਂ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਇੱਕਦਮ ਇਹ ਜਿਹੜੀਆਂ ਖਬਰਾਂ ਇਹਦੇ ਬਾਰੇ ਫੈਲੀਆਂ। ਹਾਲਾਂਕਿ ਕੈਨੇਡਾ ਦੇ ਵਿੱਚ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ, ਕਈ ਥਾਈਂ ਇਸ ਤਰ੍ਹਾਂ ਦੀ ਧੱਕਾ ਮੁੱਕੀ ਹੋਈ ਹੈ, ਪਰ ਉੱਥੇ ਕਿਸੇ ਤਰ੍ਹਾਂ ਦੀ ਗੋਲੀ ਚੱਲਣ ਦੀ ਜਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ। ਸੋ ਜਿਹੜਾ ਉਹਨਾਂ ਦਾ ਫੈਸਟੀਵਲ, ਉਹਨਾਂ ਦਾ ਜਿਹੜਾ, ਜਿਹਨੂੰ ਉਹ ਚੇਨੀਆਂ ਦਾ ਨਵਾਂ ਸਾਲ ਵੀ ਕਹਿ ਦਿੰਦੇ ਆ, ਉਹਦੇ ਵਿੱਚ ਇਹ ਜਦੋਂ ਲੋਕ ਜਸ਼ਨ ਮਨਾ ਰਹੇ ਸੀ, ਕਿਉਂਕਿ ਉਹ ਜਿਹੜਾ ਇਲਾਕਾ ਵਾ ਉੱਥੇ ਤਕਰੀਬਨ ਹਰ ਰੋਜ਼ ਲੱਖ ਤੋਂ ਵੱਧ ਬੰਦਾ ਆਉਂਦਾ ਮੁਨਰੇ ਪਾਰਕ ਦੇ ਇਲਾਕਿਆਂ ਦੇ ਵਿੱਚ। ਤਾਂ ਜੀ, ਉੱਥੇ ਭੀੜਾਂ ਨੂੰ ਨਿਸ਼ਾਨਾ ਬਣਾਉਣਾ, ਭੀੜ ਹੁੰਦੀ ਆ ਉੱਥੇ, ਹਰ ਟਾਈਮ ਭੀੜ ਹੁੰਦੀ ਹੈ, ਭਾਵੇਂ ਕੋਈ ਫੈਸਟੀਵਲ ਹੈ ਜਾਂ ਨਹੀਂ ਹੈ। ਤਾਂ ਉੱਥੇ ਦੂਜੇ ਪਾਸੇ ਅ, ਜਿਹੜਾ ਪ੍ਰਸ਼ਾਸਨ ਆ, ਲੋਕਲ ਜਿਹੜੀਆਂ ਵੀ ਅਥਾਰਟੀਜ਼ ਨੇ, ਤਾਂ ਉਹਨਾਂ ਨੂੰ ਵੀ ਵੇਖਣਾ ਬਣਦਾ ਕਿ ਜਿੱਥੇ ਟੂਰਿਸਟ ਪਲੇਸਿਸ ਨੇ, ਜਿੱਥੇ ਜ਼ਿਆਦਾ ਲੋਕਾਂ ਦਾ ਆਉਣਾ ਜਾਣਾ, ਤਾਂ ਉੱਥੇ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਯਕੀਨੀ ਹੋਵੇ। ਇਹ ਨਾ ਹੋਵੇ ਵੀ ਇੱਕ ਕੋਈ ਸਿਰ ਫਿਰਿਆ ਆਵੇ ਤੇ ਉਹ ਲੋਕਾਂ ਨੂੰ ਭੁੰਨ ਕੇ ਜਾਂ ਲੋਕਾਂ ਨੂੰ ਮਾਰ ਕੇ ਤੇ ਮੁੜ ਕੇ ਤੁਰਿਆ ਜਾਵੇ। ਇਹਦੀ ਲਾਸ਼ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਆ। ਕਈ ਲੋਕ ਕਹਿ ਰਹੇ ਨੇ ਕਿ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਉੱਥੇ ਜਿਹੜਾ ਇੱਕ ਚਿੱਟੇ ਰੰਗ ਦੀ ਕਾਰ ਦੇ ਵਿੱਚ ਖਤਮ ਕਰ ਲਿਆ ਸੀਗਾ। ਜੀ। ਜੀ ਬਿਲਕੁਲ ਏਦਾਂ ਹੀ ਹੋਇਆ ਪ੍ਰਵੀਨ। ਵੈਨ ਦੇ ਵਿੱਚ ਇਹ ਸੀਗਾ, ਵੈਨ ਹਾਂਜੀ। ਵੀ ਚੋਰੀ ਦੀ ਸੀਗੀ ਜੀ। ਤੇ ਲਾਇਸੈਂਸ ਪਲੇਟ ਜਿਹੜੀ ਉਹਦੇ ਤੇ ਉਹਨਾਂ ਨੇ ਰਨ ਕੀਤੀ ਆ, ਉਹ ਚੋਰੀ ਦੀ ਲਾਇਸੈਂਸ ਪਲੇਟ ਦਾ ਸੀਗਾ। ਜੀ, ਜੀ। ਤੇ ਜਦੋਂ ਦੂਜੇ ਥਾਵਾਂ ਦੇ ਉੱਤੇ 2 ਜਣਿਆਂ ਨੇ ਇਹਨੂੰ ਡੱਕਿਆ ਸੀਗਾ, ਹਾਂਜੀ। ਇਹ ਉੱਥੋਂ ਦੌੜ ਕੇ ਜਿੱਦਾਂ ਤੁਸੀਂ ਦੱਸਿਆ ਵੀ ਵਾਪਸ ਚਲਾ ਗਿਆ ਸੀ, ਇਹ ਵੈਨ ਦੇ ਵਿੱਚ ਉਹਨੇ ਆਪਣੇ ਆਪ ਨੂੰ ਜਾ ਕੇ ਗੋਲੀ ਮਾਰ ਲਈ ਆ। ਇਹ ਹਾਂਜੀ। ਪੁਲਿਸ ਨੇ ਜਿਹੜਾ ਉਹ ਦੱਸਿਆ ਆ ਵੀ ਸੈਲਫ ਇਨਫਲਿਕਟਿਡ ਗਨ ਵੂੰਡ ਲੱਗਦਾ ਆ ਵੀ ਉਸਨੇ ਮਾਰ ਲਿਆ ਆ। ਜੀ, ਜੀ। ਹੁਣੇ ਰੀਸੈਂਟ ਖਬਰ ਅਪਡੇਟ ਇਸ ਦੇ ਵਿੱਚ ਆ ਰਹੀ ਹੈ, 11ਵੇਂ ਇਨਸਾਨ ਦੀ ਓਹ! ਵੀ ਅੱਛਾ। ਜਿਹੜੀ ਹੈ, ਵਿਅਕਤੀ ਦੀ ਵੀ ਮੌਤ ਉਹ ਹੋ ਮੌਤ ਗਈ। ਹੋ ਗਈ ਆ। ਐਲਏ ਕਾਉਂਟੀ ਦੇ ਯੂਐਸਸੀ ਮੈਡੀਕਲ ਸੈਂਟਰ ਦੇ ਵਿੱਚ ਉਹ ਜ਼ੇਰੇ ਇਲਾਜ ਸੀਗਾ, ਪਰ ਹੂੰ। ਉਹ ਇਨਸਾਨ ਜਿਹੜਾ ਆ ਆਪਣੀ ਸੱਟਾਂ ਦੀ ਮਾਰ ਨਾ ਝੱਲਦਾ ਹੋਇਆ ਉਸ ਦਾ ਦੇਹਾਂਤ ਜਿਹੜਾ ਹੋ ਗਿਆ। ਸੋ ਹੁਣ ਮਰਨ ਵਾਲਿਆਂ ਦੀ ਸੰਖਿਆ ਇਸ ਮਾਸ ਸ਼ੂਟਿੰਗ ਦੇ ਵਿੱਚ 11 ਤੱਕ ਜਿਹੜੀ ਉਹ ਜਾ ਪਹੁੰਚੀ ਆ। ਜੀ। ਸ਼ੂਟਰ ਦੇ ਦੁਆਰਾ ਹੁਣ ਪੁਲਿਸ ਨੇ ਇਹ ਦੱਸਿਆ ਆ, ਨਵੀਂ ਅਪਡੇਟ ਜਿਹੜੀ ਇਸ ਦੇ ਵਿੱਚ ਆਈ ਹੈ ਮੋਨਰੇ ਪਾਰਕ ਮੈਸੇਕਰ ਦੇ ਵਿੱਚ, ਹਾਂਜੀ। ਇਹ ਸ਼ੂਟਰ ਦੇ ਦੁਆਰਾ ਕਹਿੰਦੇ ਵੀ ਪੋਇਜ਼ਨਿੰਗ ਐਲੀਗੇਸ਼ਨ ਆਪਣੇ ਹੂੰ। ਪਰਿਵਾਰ ਦੇ ਉਲਟ ਜਿਹੜੇ ਆ ਉਹ ਲਗਾਏ ਸੀਗੇ। ਜੀ, ਜੀ। ਜਿੱਥੇ ਇਹਨੇ ਗੋਲੀਆਂ ਚਲਾਈਆਂ ਪ੍ਰਵੀਨ, ਇਹ 90 ਮਿੰਟ ਦੂਰ ਆ ਜਿੱਥੇ ਇਹ ਹੂੰ। ਰਹਿੰਦਾ ਸੀ ਇਹਦਾ ਘਰ, ਠੀਕ ਹੈ, ਜਿੱਥੋਂ 90 ਆ ਕੇ ਮਿੰਟ। ਇਹਨੇ ਜਿਹੜੀਆਂ ਆ ਗੋਲੀਆਂ ਇੱਥੇ ਚਲਾਈਆਂ ਆ। ਇੱਕ ਟਾਈਮ ਤੇ ਦੱਸਿਆ ਜਾਂਦਾ ਵੀ ਇਹ ਗੋਲੀਆਂ ਚਲਾਉਣ ਵਾਲਾ ਖੁਦ ਵੀ ਡਾਂਸ ਦਾ ਮਾਹਰ ਰਿਹਾ ਹੈ, ਡਾਂਸ ਕਰਦਾ ਰਿਹਾ ਹੈ। ਉਹ ਜੀ। ਇਸ ਚੀਜ਼ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਸੀਗਾ। ਸੋ ਹੁਣ ਇਹ ਜਿਹੜੀ ਸਥਿਤੀ ਇੱਥੇ ਜਿਹੜੀ ਉਹ ਬਣੀ ਆ, ਪਰਿਵਾਰ ਦੇ ਉੱਤੇ ਫਰਾਡ ਦੇ ਤੇ ਪੋਇਜ਼ਨਿੰਗ ਐਲੀਗੇਸ਼ਨ ਉਹ ਆਏ ਆ। ਹੂੰ, ਹੂੰ। ਹੁਣ ਕਿਸੇ ਦਾ ਪਰਿਵਾਰ ਦੇ ਵਿੱਚ ਜੀ ਨਹੀਂ ਲੱਗ ਰਿਹਾ, ਹੂੰ। ਜਾਂ ਕਿਸੇ ਦੀ ਪਰਿਵਾਰ ਦੇ ਵਿੱਚ ਅਣਬਣ ਆ, ਜਾਂ ਕਿਸੇ ਹੋਰ ਦੇ ਨਾਲ ਅਣਬਣ ਆ, ਹੂੰ। ਭਾਈ ਇਹਨਾਂ 11 ਲੋਕਾਂ ਦਾ ਬਾਕੀਆਂ ਦਾ ਤਾਂ ਕੋਈ ਬਾਕੀਆਂ ਦਾ ਕਸੂਰ ਕੀ ਕਸੂਰ ਸੀ? ਸਹੀ, ਬਿਲਕੁਲ ਸਹੀ ਹੈ। ਇਹ ਕਿੱਧਰ ਮਾਨਸਿਕ ਹਾਲਾਤ ਜਿਹੜੇ ਆ ਹੂੰ। ਇਸ ਟਾਈਮ ਜਾ ਰਹੇ ਆ ਲੋਕਾਂ ਦੇ ਜੀ। ਵੀ
ਕੋਈ ਵੀ ਗੁੱਸਾ ਗਿਲਾ ਕਿਸੇ ਦਾ ਵੀ ਉਹ ਹੁਣ ਜਾਨ ਲੈ ਕੇ ਹੀ ਜਿਹੜਾ ਉਹ ਖਤਮ ਹੁੰਦਾ ਹੈ। ਹਾਂਜੀ। ਇਹ ਕਿੱਧਰ ਨੂੰ ਜਿਹੜਾ ਆਪਾਂ ਤੁਰੇ ਪਏ ਆ। ਹੂੰ। 6 ਸਾਲਾਂ ਦਾ ਨਿਆਣਾ ਪਹਿਲੀ ਜਿਹੜਾ ਗ੍ਰੇਡਰ ਆ, ਉਹ ਉੱਥੇ ਜਾ ਕੇ ਨਿਆਣਿਆਂ ਦੇ ਉੱਤੇ ਤੇ ਟੀਚਰ ਦੇ ਉੱਤੇ ਗੋਲੀਆਂ ਚਲਾਉਂਦਾ ਹੈ। ਹੂੰ। ਇੱਥੇ 72 ਸਾਲਾਂ ਦਾ ਜਿਹੜਾ ਆ ਘਰੋਂ ਹਾਂਜੀ। ਤੰਗ ਆ, ਜਾਂ ਚਲੋ ਜੋ ਵੀ ਉਹਦੇ ਹਾਲਾਤ ਹੋਣਗੇ, ਹੂੰ। ਉਹਦਾ ਕਸੂਰ ਆ, ਇਹਦਾ ਕਸੂਰ ਆ, ਡਜ਼ਨਟ ਮੈਟਰ ਕੀ ਆ, ਪਰ ਉਹ ਆ ਕੇ ਇੱਥੇ 11 ਜਾਣਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੰਦਾ ਹੈ। ਇਹ ਹੋ ਕੀ ਰਿਹਾ ਹੈ? ਇਹ ਹੂੰ। ਮਤਲਬ ਲੋਕਾਂ ਦੀ ਜਾਨ ਦੀ ਕੀਮਤ ਹੀ ਨਹੀਂ ਜਿਹੜੀ ਕਿਸੇ ਨੂੰ ਕੋਈ ਕਦਰ ਜਿਹੜੀ ਉਹ ਰਹਿ ਰਹੀ। ਜੀ। ਸੋ ਇੱਦਾਂ ਦੇ ਸ਼ਦਾਈ ਸਿਰਫਿਰੇ ਲੋਕ ਦਾ ਪਤਾ ਨਹੀਂ ਕੀ ਹੋਊਗਾ। ਮਾਨਸਿਕ ਸਥਿਤੀ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਜਿਹੜੀ ਪ੍ਰਵੀਨ ਚੱਲਦੀ ਰਹਿੰਦੀ ਆ ਵੀ ਹੂੰ। ਮੈਂਟਲ ਇਲਨੈਸ 'ਚ। ਜੀ, ਜੀ। ਪਰ ਇਹ ਹਰ ਵਾਰੀ ਆਪਾਂ ਮੈਂਟਲ ਇਲਨੈਸ ਕਹਿ ਕੇ ਇਹਨਾਂ ਅਜਿਹੀਆਂ ਵਾਰਦਾਤਾਂ 'ਚੋਂ ਕਿੰਨਾ ਕੁ ਚਿਰ ਭੱਜਦੇ ਰਵਾਂਗੇ? ਕਿੰਨਾ ਕੁ ਚਿਰ ਭਰ ਕਿੱਥੇ ਬਿਲਕੁਲ। ਕਿੱਥੇ ਕੁ ਤੱਕ ਜਿਹੜਾ ਉਹ ਤੁਸੀਂ ਭੱਜੋਗੇ? ਹੁਣ ਜੀ, ਕੱਲ੍ਹ ਜੀ। ਨੂੰ ਸ਼ਦਾਈ ਕੋਈ ਜਿੱਥੇ ਤੁਸੀਂ ਕੰਮ ਕਰਦੇ ਆ, ਜੀ। ਉੱਥੇ ਆ ਜਾਵੇ, ਤੁਹਾਡੇ ਹੂੰ। ਘਰ ਦੇ ਮੂਹਰੇ ਆ ਜਾਵੇ। ਹੁਣ ਅੱਜ-ਕੱਲ੍ਹ ਤਾਂ ਪਤਾ ਹੀ ਕੁਛ ਨਹੀਂ ਲੱਗਦਾ। ਜੀ। ਇਹਨਾਂ ਡੰਗਰਾਂ ਦਾ ਜਿਹੜਾ ਉਹ ਹਾਲ ਹੀ ਨਾ ਜਿਹੜਾ ਉਹ ਮਾੜਾ, ਡੰਗਰ ਵੀ ਮੈਂ ਕਹਿੰਦਾ ਵੀ ਉਹ ਚੰਗੇ ਇਹਨਾਂ ਦੇ ਨਾਲੋਂ। ਹੂੰ। ਉਹ ਵੀ ਨਹੀਂ ਇੱਦਾਂ ਜਿਹੜਾ ਉਹ ਕਰਦੇ, ਜਿੱਦਾਂ ਦੇ ਇਹਨਾਂ ਨੇ ਜਿਹੜਾ ਆ ਅੱਤ ਜਿਹੜੀ ਇਸ ਟਾਈਮ ਚੱਕੀ ਪਈ ਹੈਗੀ ਆ। ਇੱਕ ਜੀ। ਤਾਂ ਭਾਈ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਜਿਹੜੀ ਉਹ ਹੁਣ ਲੋੜ ਆ, ਵੀ ਹੂੰ। ਭਾਈ ਸ਼ੁਦਾਈਆਂ ਦਾ ਹੋਈ ਕੀ ਜਾਂਦਾ। ਹੁਣ ਹੂੰ। ਪਰ ਇੱਥੇ ਬੰਦੇ ਦਾ ਇਹ ਆ ਵੀ ਫਿਰ ਤਾਂ ਬੰਦਾ ਆਲ ਦਾ ਟਾਈਮ ਇਨਸਾਨ ਹੈ, ਮਾਨਸਿਕ ਤੌਰ ਦੇ ਉੱਤੇ ਦਬਾਅ 'ਚ ਹੀ ਰਹੂਗਾ। ਜੀ, ਜੀ। ਕਿਤੇ ਜਾਣਾ, ਕਿੱਥੇ ਜਾਣਾ, ਹੁਣ ਮੈਂ ਜੀ। ਹਰ ਪਾਸੇ ਇਹੀ ਧਿਆਨ ਰੱਖੀ ਰੱਖਾਂ, ਹਰ ਹੂੰ। ਪਾਸੇ ਇਹੀ ਚੀਜ਼ ਜਿਹੜਾ ਉਹ ਕਰੀ ਚੱਲਾਂ। ਕੀ ਮੈਂਟਲ ਹੈਲਥ ਨੂੰ ਲੈ ਕੇ ਮੈਂਟਲ ਇਲਨੈਸ ਜਿਹੜੀ ਲਗਾਤਾਰ ਵੱਧ ਰਹੀ ਆ, ਤਣਾਅ ਜਿਹੜਾ ਉਹਦੇ ਵੱਧ ਤੇ ਰਿਹਾ ਆ, ਉਹਦੇ ਤੱਕ ਕੀ ਜਿਹੜਾ ਉਹ ਹੋ ਰਿਹਾ ਆ। ਜੀ। ਦੱਸਿਆ ਗਿਆ ਵੀ 2 ਬੰਦੂਕਾਂ ਦੇ ਕੋਲੋਂ ਫੜੀਆਂ ਗਈਆਂ। ਹੂੰ। ਇੱਕ ਦੇ ਵਿੱਚ ਜਿਹੜੀ ਇੱਥੇ ਐਕਸਟੈਂਡਡ ਮੈਗਜ਼ੀਨ ਹੁੰਦੀ ਹੈ, ਜਿਹੜੀ ਕਿ ਕੈਲੀਫੋਰਨੀਆ ਦੇ ਕਾਨੂੰਨ ਦੇ ਮੁਤਾਬਕ ਗੈਰ ਕਾਨੂੰਨੀ ਆ, ਉਹ ਜੀ, ਤੁਸੀਂ ਜੀ। ਨਹੀਂ ਰੱਖ ਸਕਦੇ। ਉਹ ਇਸਨੇ ਜਿਹੜੀ ਉਸਦੇ ਵਿੱਚ ਵਰਤੋਂ ਜਿਹੜੀ ਉਹ ਕੀਤੀ ਆ। ਹੂੰ। ਸਾਬਕਾ ਜਿਹੜਾ ਕੋਈ ਇਸਦਾ ਜਾਣਕਾਰ ਹੈ, ਹੁਣ ਉਹ ਮੂਹਰੇ ਆ ਕੇ ਦੱਸ ਰਿਹਾ ਆ, ਹਾਂਜੀ। ਮੁੱਢ ਉਸ ਦੇ ਨਾਂ ਦੱਸਿਆ ਆ, ਜਿਹੜਾ ਹੂੰ। ਹੂ ਕੈਨ ਟ੍ਰਾਨ ਜਿਸਨੇ ਗੋਲੀਆਂ ਚਲਾਈਆਂ। ਕਹਿੰਦਾ 2 ਦਹਾਕੇ ਮਿਲਿਆ ਸੀਗਾ ਉਹਨੂੰ ਪਹਿਲਾਂ, ਕਈ ਹੂੰ। ਸਾਲ ਉਸਦੇ ਨਾਲ ਵੀ ਜਿਹੜਾ ਉਹ ਰਿਹਾ ਆ। ਜੀ। ਤੇ ਕਹਿੰਦਾ ਇਹ ਏਦਾਂ ਦਾ ਬੰਦਾ ਸੀ ਜਿਹੜਾ ਜਲਦੀ ਕਿਸੇ ਦੇ ਉੱਤੇ ਯਕੀਨ ਨਹੀਂ ਸੀ ਕਰਦਾ, ਜਾਂ ਇਹਦੇ ਤੇ ਲੋਕ ਯਕੀਨ ਨਹੀਂ ਸੀ ਕਰਦੇ। ਠੀਕ ਤੇ ਹੈ। ਇਹਦੇ ਨਾਲ ਗੈਟ ਅਲੋਂਗ ਕਰਨਾ, ਮਤਲਬ ਇਹ ਮੰਨਦਾ ਮੁੰਦਾ ਕਿਸੇ ਦੀ ਨਹੀਂ ਸੀ, ਆਪਣੀ ਮਨਮਰਜ਼ੀ ਕਰਦਾ ਸੀ, ਹੂੰ। ਕਿਸੇ ਦੀ ਸੁਣਦਾ ਨਹੀਂ ਸੀ। ਜੀ। ਇਹ ਏਦਾਂ ਦਾ ਇਹਦਾ ਜਿਹੜਾ ਉਹ ਸੀਗਾ, ਤੇ ਲੋਕਾਂ ਦੇ ਨਾਲ ਜਾਂ ਕਿਸੇ ਦੇ ਨਾਲ ਕੁਛ ਵੀ ਹੋਇਆ, ਤੇ ਉਹ ਹੂੰ। ਮਨ ਦੇ ਵਿੱਚ ਗੁੱਸਾ ਕਹਿੰਦਾ ਵੀ ਹਟਾਉਂਦਾ ਨਹੀਂ ਸੀ, ਨਾਲ ਹੀ ਜਿਹੜਾ ਉਹ ਲਈ ਫਿਰਦਾ ਲਈ ਸੀ। ਫਿਰਦਾ ਸੀ। ਤੇ ਉਹ ਇਹ ਗੁੱਸਾ ਇਹਨੇ ਇਵੈਂਚੁਅਲੀ ਜਿਹੜਾ ਉਹ ਇਸ ਹਿਸਾਬ ਦੇ ਨਾਲ ਕੱਢਿਆ। ਹੁਣ ਆਮ ਬੰਦਾ ਜਿਹੜਾ ਦੇਖਦਾ ਹੈ ਪ੍ਰਵੀਨ ਕਈ ਵਾਰੀ ਵੀ ਯਾਰ ਇਹ ਕਈ ਬੰਦਿਆਂ ਦਾ ਸੁਭਾਅ ਏਦਾਂ ਦਾ ਹੁੰਦਾ ਵੀ ਚਲੋ ਇਹ ਆ ਵੀ ਇਹ ਬਗੈਰ ਮਤਲਬ ਤੋਂ ਗੁੱਸਾ ਗਿਲਾ ਕਰਦਾ, ਵੀ ਹਾਂਜੀ। ਮੈਂ ਇਹਨੂੰ ਏਦਾਂ ਕਰ ਦੂੰ, ਮੈਂ ਓਦਾਂ ਕਰ ਦੂੰ। ਕੋਈ ਬੰਦੇ ਨੂੰ ਇਹ ਥੋੜ੍ਹੀ ਧਿਆਨ ਹੁੰਦਾ ਵੀ ਇਹਨੇ ਭਈ ਆ ਕੇ ਗੋਲੀਆਂ ਚਲਾ ਦੇਣੀਆਂ। ਹੂੰ। ਇਹ ਤਾਂ ਆਮ ਕਾਮਨ ਜਿਹੀਆਂ ਗੱਲਾਂ ਆ ਕਿ ਇਹ 2 ਜਾਣਿਆਂ ਦੀ ਆਪਸ 'ਚ ਨਹੀਂ ਬਣੀ। ਜੀ। ਉਹਨੂੰ ਮਾੜਾ ਮੰਦਾ ਬੋਲਤਾ, ਉਹਨੇ ਦੂਜੇ ਨੇ ਮਾੜਾ ਚੰਗਾ ਭਲਾ ਬੋਲਤਾ, ਹੂੰ। ਤੇ ਉਹ ਗੱਲ ਆਈ ਗਈ ਹੋ ਜਾਂਦੀ। ਕਹਿੰਦੇ ਵੀ ਪਰ ਇਹ ਮਨ ਦੇ ਵਿੱਚ ਜਿਹੜੀ ਖਟਾਸ ਤੇ ਦਰਦ ਤੇ ਗੁੱਸਾ ਜਿਹੜਾ ਉਹ ਲਈ ਫਿਰਦਾ ਸੀ, ਤੇ ਜੀ। ਲੋਕਾਂ ਪ੍ਰਤੀ ਵੈਂਡੇਟਾ ਰੱਖਦਾ ਸੀ, ਉਹ ਫਿਰ ਸਮਹਾਉ ਇਹਨਾਂ ਤੋਂ ਬਦਲੇ ਜਿਹੜੇ ਉਹ ਲੈਣੇ ਆ। ਜੀ, ਜੀ। ਤੇ ਇਵੈਂਚੁਅਲੀ ਦੇਖੋ ਘਰੋਂ 90 ਮਿੰਟ ਦੂਰ ਜਾ ਕੇ ਮੋਨਰੇ ਪਾਰਕ ਦੇ ਵਿੱਚ ਇਸ ਡਾਂਸ ਸਟੂਡੀਓ ਜਾ ਕੇ ਨੇ ਗੋਲੀकांड ਨੂੰ ਅੰਜਾਮ ਦਿੱਤਾ, ਤੇ ਹੁਣ ਹੂੰ। 10 ਬੰਦੇ ਤੇ ਥਾਈ ਮਾਰ ਕੇ, ਤੇ 11ਵਾਂ ਜਿਹੜਾ ਹੈ ਉਹ ਅੱਜ ਦਮ ਤੋੜ ਗਿਆ। ਜੀ। ਬਿਲਕੁਲ, ਵਾਸ਼ਿੰਗਟਨ ਪੋਸਟ ਦੀ ਇੱਕ ਮੈਂ ਰਿਪੋਰਟ ਦੇ ਮੁਤਾਬਕ ਰਾਜਕਰਨਵੀਰ ਸਿੰਘ ਜੀ ਜਿਹੜੇ ਇਸ ਸਾਲ 2022 ਜਿਹੜਾ ਲੰਘਿਆ, ਉਹਦੇ ਵਿੱਚ ਤਕਰੀਬਨ 600 ਤੋਂ ਜ਼ਿਆਦਾ ਮਾਸ ਸ਼ੂਟਿੰਗਸ ਦੀਆਂ ਘਟਨਾਵਾਂ ਵਾਪਰੀਆਂ। 600 ਤੋਂ ਜ਼ਿਆਦਾ। ਤੇ ਇਹਦੇ ਵਿੱਚ ਗਨ ਵਾਇਲੈਂਸ ਆਰਕਾਈਵ ਹੈ ਜਿਹੜਾ, ਉਹਨਾਂ ਨੇ ਆਪਣੇ ਡਾਟੇ ਸ਼ੇਅਰ ਕੀਤੇ ਨੇ, ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਘਟਨਾਵਾਂ ਦੇ ਵਿੱਚ ਇਹ ਘਟਨਾਵਾਂ ਉਹ ਨੇ ਜਿੱਥੇ 4 ਜਾਂ 4 ਤੋਂ ਵੱਧ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ ਜਾਂ ਇੰਜਰਡ ਹੋਏ ਨੇ। ਸੋ ਹੁਣ ਤੱਕ ਉਹ ਕਹਿੰਦੇ ਕਿ ਕੋਈ ਵੀ ਅਜਿਹਾ ਵੀਕ ਨਹੀਂ ਸੀਗਾ 2022 ਦਾ ਜਿੱਥੇ ਇਹ ਜਿਹੜੀ ਇਹੋ ਜਿਹੀ ਘਟਨਾ ਨਾ ਵਾਪਰੀ ਹੋਵੇ ਅਮਰੀਕਾ ਦੇ ਵਿੱਚ, ਪੂਰੇ ਅਮਰੀਕਾ ਭਰ ਦੇ ਵਿੱਚ। ਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਜਿਹੜੀਆਂ ਮਾਸ ਸ਼ੂਟਿੰਗਸ ਨੇ, ਤੇ ਇਹ 2021 ਦੇ ਵਿੱਚ ਜਿਹੜੀਆਂ ਰਾਈਜ਼ ਹੋਈਆਂ ਨੇ। ਜੇਕਰ ਈਅਰ ਵਾਈਜ਼ ਦੇਖੀਏ ਤਾਂ 2014 ਦੇ ਵਿੱਚ ਇਹਨਾਂ ਦੀ ਗਿਣਤੀ ਮਹਿਜ਼ 243 ਕੁ ਸੀਗੀ। 2015 ਦੇ ਵਿੱਚ ਇਹਨਾਂ ਦੀ ਗਿਣਤੀ 310 ਹੋਈ, 16 ਦੇ ਵਿੱਚ 345 ਘਟਨਾਵਾਂ ਵਾਪਰੀਆਂ, 17 ਦੇ ਵਿੱਚ 324, 18 ਦੇ ਵਿੱਚ 316, 19 ਦੇ ਵਿੱਚ 374, 2020 ਦੇ ਵਿੱਚ 575, 2021 ਦੇ ਵਿੱਚ 638, ਤੇ 2022 ਦੇ ਵਿੱਚ ਜਦੋਂ ਇਹਨਾਂ ਨੇ ਡੇਟਾ ਕਲੈਕਟ ਕੀਤਾ ਸੀ ਤਾਂ ਉਦੋਂ 600 ਤੋਂ ਪਾਰ ਸੀ, 610 ਤੋਂ ਹੀ ਪਾਰ ਸੀ।
ਇਹ ਕਹਿੰਦੇ ਵੀ ਇਹ ਜਿਹੜੀ ਰਿਪੋਰਟ ਆ ਦੱਸਦੀ ਆ ਵੀ ਮਾਸ ਸ਼ੂਟਿੰਗਸ ਦੇ ਵਿੱਚ ਘੱਟੋ ਘੱਟ ਇਹਨਾਂ ਘਟਨਾਵਾਂ ਦੇ ਵਿੱਚ 650 ਬੰਦਾ ਮਾਰਿਆ ਗਿਆ ਤੇ 2540 ਲੋਕ ਇੰਜਰਡ ਹੋਏ ਨਵੰਬਰ 2022 ਦੇ ਨਵੰਬਰ ਤੱਕ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਯੂਐਸ ਦੇ ਵਿੱਚ ਇਸ ਗਨ ਦੇ ਵਿੱਚ ਗਨ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਨੇ ਪਬਲਿਕ ਪਲੇਸਿਸ ਤੇ ਜਿਹੜੀਆਂ ਸ਼ੂਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਦੇ ਹਾਲਾਤ ਕੀ ਨੇ। ਆਪਣੇ ਨਾਲ ਸੋਸ਼ਲ ਮੀਡੀਆ ਤੇ ਵੀ ਕੁਝ ਲੋਕ ਜੁੜੇ ਨੇ। ਜਗਮੋਹਨ ਸਿੰਘ ਜੰਗੀ ਜੀ ਕਹਿ ਰਹੇ ਨੇ ਕਿ ਸਿੱਧੀ ਜੀ ਗੱਲ ਹੈ, ਸ਼ਸਤਰ ਰੱਖੋ ਤੇ ਘੱਟੋ ਘੱਟ ਜੇ ਕੋਈ ਆ ਵੀ ਗਿਆ ਲੜ ਕੇ ਤਾਂ ਮਰੋ। ਇਹ ਨਾ ਹੋਵੇ ਕਿ ਬੰਦਾ ਆਵੇ ਤੇ ਉਹ ਤੁਹਾਨੂੰ ਮਾਰ ਕੇ ਤੇ ਤੁਰ ਜਾਵੇ। ਉਹ ਕਹਿੰਦੇ ਕਿ ਸ਼ਸਤਰ ਰੱਖਣਾ ਚਾਹੀਦਾ। ਸੋ ਇਹ ਤੁਸੀਂ ਵੀ ਆਪਣੇ ਜਿਹੜਾ ਕਮੈਂਟ ਹੈ ਸੋਸ਼ਲ ਮੀਡੀਆ ਤੇ ਛੱਡ ਸਕਦੇ ਹੋ, ਸਟੂਡੀਓ ਦੇ ਵਿੱਚ ਆਪਣੀ ਗੱਲਬਾਤ ਰੱਖ ਸਕਦੇ ਹੋ। ਸੋ ਗੱਲਬਾਤ ਦਾ ਸਿਲਸਿਲਾ ਇਹੀ ਹੈ ਕਿ ਜੇਕਰ ਇਹ ਚੀਜ਼ਾਂ ਵਾਪਰਦੀਆਂ ਤੁਹਾਡੇ ਸਾਹਮਣੇ ਤਾਂ ਤੁਸੀਂ ਕਿਵੇਂ ਆਪਣੇ ਆਪ ਨੂੰ ਬਚਾਉਣਾ ਵਾ ਤੇ ਜਿਹੜੇ ਇਕੱਠਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਲਗਾਤਾਰ ਆਪਾਂ ਘਟਨਾਵਾਂ ਸ਼ੇਅਰ ਕਰ ਹੀ ਰਹੇ ਹਾਂ ਤੁਹਾਡੇ ਨਾਲ ਕਿ ਉਦੋਂ ਆਹ ਘਟਨਾ ਵਾਪਰੀ ਸੀ, ਆਹ ਘਟਨਾ ਵਾਪਰੀ ਸੀ ਤਾਂ ਉਦੋਂ ਤਾਂ ਇਹਨਾਂ ਚੀਜ਼ਾਂ ਦੇ ਨਾਲ ਸਿੱਝਣਾ ਕਿਵੇਂ ਹੈ। ਸੋ ਇਕੱਠਾਂ ਵੱਠਾਂ ਤੋਂ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਗੁਰੇਜ਼ ਕਰੋ। ਆਪਾਂ ਸਾਰੇ ਇਕੱਠ ਦੇ ਵਿੱਚ ਜਾਂਦੇ ਹਾਂ, ਧਾਰਮਿਕ ਰੀਤੀ ਰਿਵਾਜ ਵੀ ਨੇ, ਧਾਰਮਿਕ ਤਿਉਹਾਰ ਵੀ ਨੇ ਸਾਰੇ। ਹਰ ਇੱਕ ਜਿਹੜਾ ਫਿਰਕਾ ਹੈ, ਹਰ ਇੱਕ ਧਰਮ ਦੇ, ਹਰ ਇੱਕ ਮਜ਼ਹਬ ਦੇ ਨੇ ਤਾਂ ਇਕੱਠ ਤਾਂ ਹੁੰਦੇ ਰਹਿੰਦੇ ਆ। ਆਪਣੇ ਆਪਣੇ ਪਰਿਵਾਰਾਂ ਦੇ ਇਕੱਠ ਵੀ ਹੁੰਦੇ ਰਹਿੰਦੇ ਨੇ। ਪਰ ਇਸੇ ਦਰਮਿਆਨ ਜੇਕਰ ਇਹਨਾਂ ਚੀਜ਼ਾਂ ਦੇ ਨਾਲ ਵਾਹ ਪੈ ਜਾਂਦਾ ਕਿਸੇ ਸਿਰਫਿਰੇ ਨਾਲ ਤਾਂ ਉਦੋਂ ਨਿਬੜਨਾ ਕਿਵੇਂ ਆ, ਇਹਨਾਂ ਗੱਲਾਂ ਉੱਤੇ ਆਪਾਂ ਜਿਹੜੀ ਚਰਚਾ ਉਹ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਕਰ ਰਹੇ ਹਾਂ ਜੀ। ਜੀ, ਤੁਸੀਂ ਵੀ ਇਸ ਤੇ ਕਾਲ ਕਰ ਸਕਦੇ ਹੋ 408 272 5200 408272 ਜ਼ੀਰੋ 5200 ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ। ਸੋ ਪ੍ਰਵੀਨ, ਜਿੱਦਾਂ ਮੈਂ ਸ਼ੁਰੂ 'ਚ ਵੀ ਜ਼ਿਕਰ ਕੀਤਾ, ਦੇਖੋ ਇਹ ਮਸਲਾ ਜੇ ਆਪਾਂ ਕਹੀਏ ਵੀ ਹੁਣ ਅਚਨਚੇਤ ਸੁਲਝ ਜੂਗਾ, ਜੀ ਜੀ ਇਹ ਹੋ ਜੂਗਾ, ਹਾਂਜੀ। ਉਹ ਹੋਣਾ ਨਹੀਂ। ਹੁਣ ਹੂੰ ਸ਼ਸਤਰਾਂ ਦੀ ਜਿੱਦਾਂ ਵੀਰ ਨੇ ਗੱਲ ਕੀਤੀ, ਬਿਲਕੁਲ ਭਾਈ ਤੁਸੀਂ ਆਪਣੀ ਸੇਫਟੀ ਦੇ ਲਈ ਖੁਦ ਹੁਣ ਜ਼ਿੰਮੇਵਾਰੀ ਜਿਹੜੀ ਆਪਾਂ ਨੂੰ ਚੱਕਣੀ ਪੈਣੀ ਹੈ। ਹਾਂਜੀ। ਆਲਦੋ ਇਸ ਦਾ ਵੀ ਬਹੁਤ ਵਿਰੋਧ ਜਿਹੜਾ ਉਹ ਹੁੰਦਾ ਹੈ ਹੂੰ ਕਿ ਨਹੀਂ ਜੀ, ਇਹ ਗਨਸ ਦੇ ਕਰਕੇ ਹੀ ਇਹ ਸਾਰਾ ਕੁਛ ਜਿਹੜਾ ਹੋ ਰਿਹਾ। ਹੂੰ ਹੁਣ ਕਹਿੰਦੇ ਆ ਵੀ ਜੇ ਸ਼ੁਦਾਈ ਹੋਊਗਾ, ਜੇ ਗਨ ਨਹੀਂ ਆ ਤਾਂ ਇੰਨੇ ਬੰਦੇ ਨੂੰ ਇਕੱਠੇ ਤਾਂ ਨਹੀਂ ਮਾਰ ਸਕਦਾ। ਜੀ ਜੀ ਸ਼ੁਦਾਈ ਬੰਦਿਆਂ ਤੱਕ ਗੱਲ ਕਿੱਦਾਂ ਪਹੁੰਚ ਰਹੀ ਆ, ਪਹੁੰਚ ਇਹ ਰਹੀ ਹੈ ਬਿਲਕੁਲ ਇਹ ਇੱਕ ਚੀਜ਼। ਵੱਖਰਾ ਵਿਸ਼ਾ ਆ। ਹਾਂਜੀ। ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੀਆਂ ਅੜਚਨਾਂ ਨੇ, ਕੋਈ ਕਹਿੰਦਾ ਵੀ ਬੈਕਗਰਾਉਂਡ ਚੈੱਕ ਜ਼ਿਆਦਾ ਹੋਣਾ ਚਾਹੀਦਾ, ਕੋਈ ਕਹਿੰਦਾ ਜੀ ਘੱਟ ਹੋਣੇ ਚਾਹੀਦੇ ਆ। ਇਹ ਤਾਂ ਦੇਖੋ ਮਸਲੇ ਜਦੋਂ ਸੁਲਝਣ ਉਦੋਂ ਸੁਲਝਣਗੇ, ਉਦੋਂ ਤੱਕ ਦੇਖਾਂਗੇ। ਹੂੰ ਪਰ ਉਨੀ ਦੇਰ ਤੱਕ ਤੁਸੀਂ ਕੀ ਕਰ ਸਕਦੇ ਆ, ਇਹ ਹੁਣ ਧਿਆਨ ਆਪਾਂ ਨੂੰ ਰੱਖਣਾ ਪੈਣਾ। ਹੂੰ ਜੀ ਜੀ ਫਿਕਰਮੰਦੀ ਜਿਹੜੀ ਉਹ ਰਹਿੰਦੀ ਆ। ਚਲੋ ਕਿਤੇ ਵੀ ਕੋਈ ਵੀ ਪਬਲਿਕ ਇਵੈਂਟ ਜਿਹੜਾ ਉਹ ਵਾਪਰਦਾ ਆ ਜੀ ਜੀ ਤੇ ਧਿਆਨ ਰੱਖਣਾ ਜ਼ਰੂਰੀ ਆ। ਇਹ ਨਹੀਂ ਆ ਵੀ ਜੇ ਕਿਸੇ ਹੋਰ ਕਮਿਊਨਿਟੀ ਦਾ ਵਾਪਰਦਾ ਤੇ ਸਾਨੂੰ ਫਿਕਰ ਨਹੀਂ। ਅਸੀਂ ਹੂੰ ਆਪਣੀ ਕਮਿਊਨਿਟੀ ਨਾਲ ਜ਼ਿਆਦਾ ਜੁੜੇ ਆ, ਅਸੀਂ ਆਪਸ 'ਚ ਸਲਾਹ ਜ਼ਿਆਦਾ ਕਰ ਸਕਦੇ ਆ। ਜ਼ਿਆਦਾ ਕਰ ਬਟ ਸਕਦੇ। ਐਟਲੀਸਟ ਆਪਾਂ ਆਪਣੇ ਭਾਈਚਾਰੇ, ਆਪਣੀ ਕਮਿਊਨਿਟੀ ਦੇ ਜਿਹੜੇ ਹੋ ਰਹੇ ਨੇ ਪ੍ਰੋਗਰਾਮ ਜਿਹੜੇ ਹੁੰਦੇ ਆ, ਉਹਦੀ ਹੂੰ ਸੇਫਟੀ ਲਈ ਤਾਂ ਕੁਛ ਕਰੀਏ। ਹੂੰ ਜੀ ਜੀ ਕੀ ਉੱਥੇ ਆਪਾਂ ਨੂੰ ਕੋਈ ਡਿਟੈਕਟਰ ਲਾਉਣੇ ਚਾਹੀਦੇ ਆ? ਕੀ ਹੂੰ ਉੱਥੇ ਹਥਿਆਰਧਾਰੀ ਜਿਹੜੇ ਆ, ਸ਼ਸਤਰਾਂ ਦੇ ਨਾਲ ਜਿਹੜੇ ਆ ਉਹ ਹੋਣੇ ਚਾਹੀਦੇ ਆ? ਹੂੰ ਟ੍ਰੇਨਿੰਗ ਜਿਹੜੀ ਉਹ ਕੀ ਆ? ਐਕਟਿਵ ਸ਼ੂਟਰ ਆ ਜੇ ਆਪਾਂ ਕੀ ਕਰਨਾ ਆ? ਜਿਹਦੇ ਕੋਲ ਕੰਸੀਲਡ ਕੈਰੀ ਦੇ ਲਾਇਸੈਂਸ ਆ, ਜੀ ਉਹ ਨਾਲ ਲੈ ਕੇ ਆਉਂਦੇ ਆ ਕਿ ਸਿਰਫ ਉਹਨਾਂ ਨੇ ਸ਼ੌਂਕ ਨੂੰ ਲਏ ਆ ਜਾਂ ਐਕਚੁਅਲ 'ਚ ਟ੍ਰੇਨਿੰਗ ਵੀ ਕੀਤੀ ਆ? ਉਹ ਚੀਜ਼ਾਂ ਜਿਹੜੀਆਂ ਉਹ ਹੂੰ ਕੀ ਹੈਗੀਆਂ ਆ? ਜੀ ਜੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਦੇਖਣ ਦੀ ਲੋੜ ਆ। ਗੁਰੂ ਘਰ ਦੇ ਵਿੱਚ ਇੱਕ ਵਾਰੀ ਹੋਇਆ, ਹੁਣ ਤਾਂ ਬਹੁਤ ਥਾਵਾਂ ਦੇ ਉੱਤੇ ਬਹੁਤ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਆ, ਜੀ ਜੀ ਬਹੁਤ ਇੱਦਾਂ ਦੇ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਆ, ਅਥਾਰਟੀਜ਼ ਦੇ ਨਾਲ ਸੰਪਰਕ ਦੇ ਵਿੱਚ ਹਨ, ਹਾਂਜੀ। ਜਿਹੜੇ ਉੱਥੇ ਟ੍ਰੇਨਿੰਗ ਕੁਛ ਚੁਣਿੰਦਾ ਲੋਕਾਂ ਨੂੰ ਦਿੰਦੇ ਆ ਵੀ ਅਜਿਹੇ ਮੌਕਿਆਂ ਤੇ ਤੁਸੀਂ ਕੀ ਕਰ ਸਕਦੇ, ਕਿੱਦਾਂ ਕੀਤਾ ਜਾ ਸਕਦਾ ਆ। ਹੂੰ ਹੁਣ ਤਾਂ ਬਹੁਤ ਸਾਰੇ ਪ੍ਰੋਸੀਜਰ, ਪ੍ਰੋਸੈਸ ਜਿਹੜੇ ਇਸ ਚੀਜ਼ ਦੇ ਵਿੱਚ ਬਣੇ ਹੈਗੇ ਹੂੰ ਵੀ ਕੀ ਜਿਹੜਾ ਉਹ ਕੀਤਾ ਜਾ ਸਕਦਾ। ਹਾਂ, ਜੇ ਆਪਾਂ ਸੋਚੀਏ ਜਿੱਦਾਂ ਮੈਂ ਪਹਿਲੋਂ ਕਿਹਾ ਵੀ ਵੀ ਸਭ ਕੁਛ ਹਟ ਜਾਊਗਾ, ਇਹ ਨਹੀਂ ਹੋਣਾ। ਜੀ ਆਪਾਂ ਉਹਦੇ ਨਾਲ ਕਿੱਦਾਂ ਜਿਹੜਾ ਆ ਆਪਣੇ ਆਪ ਨੂੰ ਹੋਰ ਸੇਫ ਰੱਖ ਕੇ ਚੱਲਣਾ ਆ, ਉਹ ਚੀਜ਼ ਦੇ ਉੱਤੇ ਫੋਕਸ ਆਪਾਂ ਨੂੰ ਇਸ ਟਾਈਮ ਵੱਧ ਤੋਂ ਵੱਧ ਕਰਨ ਦੀ ਜਿਹੜੀ ਜ਼ਰੂਰਤ ਆ, ਉੱਤੇ ਜ਼ੋਰ ਲਾਉਣ ਦੀ ਜ਼ਰੂਰਤ ਆ। 408 272 5200 ਤੇ ਕਾਲ ਕਰਕੇ ਹਾਂਜੀ ਤੁਸੀਂ ਵੀ ਜਿਹੜੇ ਆਪਣੇ ਕੋਈ ਵਿਚਾਰ, ਸੁਝਾਅ ਜਿਹੜੇ ਉਹ ਦੇ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਅਜਿਹੀਆਂ ਚੀਜ਼ਾਂ ਦੇ ਮੌਕੇ ਜਾਂ ਅਜਿਹੀਆਂ ਚੀਜ਼ਾਂ ਨਾ ਵਾਪਰਨ, ਆਪਾਂ ਆਪਣੇ ਪੱਧਰ ਦੇ ਉੱਤੇ ਕੀ ਪ੍ਰੀਕਾਸ਼ਨਸ ਜਿਹੜੇ ਆ ਉਹ ਲੈ ਸਕਦੇ।
ਜੀ। ਰਾਜ ਕਰਮਜੀਤ ਸਿੰਘ ਜੀ, ਇੱਥੇ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇਸੇ ਮਸਲੇ 'ਤੇ ਚਰਚਾ ਜਾਰੀ ਰੱਖਾਂਗੇ। ਸੋ ਬ੍ਰੇਕ ਤੋਂ ਪਾਰ ਤੁਸੀਂ ਵੀ ਇਸ ਚਰਚਾ ਦੇ ਵਿੱਚ ਹਿੱਸਾ ਲੈ ਸਕਦੇ ਹੋ ਸਟੂਡੀਓ ਦਾ ਨੰਬਰ ਡਾਇਲ ਕਰਕੇ। ਤੇ ਹੁਣ ਆਪਾਂ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਇਸੇ ਮਸਲੇ 'ਤੇ ਚਰਚਾ ਜਾਰੀ ਰਹੇਗੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਅਮਰੀਕਾ ਦੇ ਵਿੱਚ ਜਿਹੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਖਾਸ ਕਰਕੇ ਪਬਲਿਕ ਪਲੇਸਿਸ ਦੇ ਉੱਤੇ, ਤੇ ਜਿਹੜੀਆਂ ਇਹਨਾਂ ਘਟਨਾਵਾਂ ਦੇ ਵਿੱਚ ਜਿਹੜੀਆਂ ਲੋਕਾਂ ਦੀ ਜਾਨ ਜਾ ਰਹੀ ਹੈ, ਤੇ ਇਹਨਾਂ ਘਟਨਾਵਾਂ ਦੇ ਵਿੱਚ ਬਚਣਾ ਕਿਵੇਂ ਹੈ, ਇਹਨਾਂ ਘਟਨਾਵਾਂ ਦੇ ਨਾਲ ਸਿੱਝਣਾ ਕਿਵੇਂ ਹੈ, ਇਸੇ ਗੱਲ ਨੂੰ ਲੈ ਕੇ ਆਪਾਂ ਚਰਚਾ ਕਰ ਰਹੇ ਹਾਂ। ਲੂਨਰ ਦੇ ਮੌਕੇ, ਚੀਨੀ ਨਵੇਂ ਸਾਲ ਦੇ ਮੌਕੇ, ਇੱਕ ਮਤਲਬ ਮਨੈਰੋ ਪਾਰਕ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਤੇ 10 ਜਾਣੇ ਮਾਰੇ ਗਏ ਨੇ। ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੁਣ ਜਿਹੜਾ ਇਸ ਦੇ ਬਾਰੇ ਟ੍ਰੈਂਡ ਬਾਰੇ ਪਤਾ ਲੱਗ ਰਿਹਾ, ਏਸ਼ੀਅਨ ਡਿਸੈਂਟ ਦਾ ਜਿਹੜਾ ਬੰਦਾ ਸੀ, ਚੀਨ ਤੋਂ ਮਾਈਗ੍ਰੇਟ ਹੋਇਆ ਸੀ, ਠੀਕ ਹੈ, ਯੂਐਸ ਦੇ ਵਿੱਚ। CNN ਨੇ ਜਿਹੜਾ ਦੱਸਿਆ, ਉਸ ਦੀ ਸਾਬਕਾ ਜਿਹੜੀ ਘਰ ਵਾਲੀ ਹੈ, ਉਸ ਦੀ ਇੰਟਰਵਿਊ ਉਹਨਾਂ ਨੇ ਕੀਤੀ ਆ। ਮੈਰਿਜ ਲਾਇਸੈਂਸ ਵੀ ਉਹਦੇ ਬਾਰੇ ਪਤਾ ਲੱਗਾ। ਡਿਵੋਰਸ ਇਸ ਦਾ ਹੋਇਆ ਸੀਗਾ, ਉਦੋਂ ਉਹਦੇ ਨਿਆਣੇ ਨਹੀਂ ਸੀ। 2005 2006 ਦਾ ਜਿਹੜਾ ਸਮਾਂ ਦੱਸਿਆ ਜਾਂਦਾ ਆ। ਉਹ ਟ੍ਰੈਨ ਤੇ ਉਹਦੀ ਵਾਈਫ ਜਿਹੜੀ ਦੱਸਦੀ ਵੀ 20 ਸਾਲ ਪਹਿਲਾਂ ਸਟਾਰ ਵਾਰ ਰੂਮ ਸਟੂਡੀਓ ਉੱਥੇ ਹੀ ਮਿਲੇ ਸੀ, ਜਿੱਥੇ ਨੇ ਗੋਲੀ ਕਾਂਡ ਨੂੰ ਜਿਹੜਾ ਇਹ ਅੰਜਾਮ ਦਿੱਤਾ ਆ। ਹੁਣ ਦੇਖੋ ਵੀ ਇੰਨੀ ਨਫ਼ਰਤ ਇਹਦੀ ਕਿੱਦਾਂ ਸੀਗੀ, ਸਿਰਫ ਉਸ ਲੋਕੇਸ਼ਨ ਦੇ ਨਾਲ ਸੀ ਜਾਂ ਉੱਥੇ ਦੇ ਲੋਕਾਂ ਨਾਲ ਸੀ, ਕਿੱਦਾਂ ਸੀ, ਕਈ ਕੁਛ ਜਿਹੜਾ ਇਸ ਦੇ ਵਿੱਚ ਆ ਰਿਹਾ। ਤੇ ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆ, ਉਹ ਵੀ ਉਹਨਾਂ ਦੇ ਵੀ ਆਪਾਂ ਵਿਚਾਰ ਲੈਂਦੇ ਆ। 408 272 5200 ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਮਵੀਰ ਜੀ, ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਨਾ ਫਿਰ ਆਪਣੀ ਗੱਲ ਅੱਗੇ ਵੀ ਇਹੀ ਚੱਲਦੀ ਹੁੰਦੀ, ਆਮ ਆਪਾਂ ਕਹਿ ਦਿੰਦੇ ਆ ਵੀ ਭਾਈ ਪਹਿਲਾਂ ਤਾਂ ਸਰਕਾਰਾਂ ਦੋਸ਼ੀ ਐ ਇਹਨਾਂ ਕੰਮਾਂ 'ਚ। ਜਿਹੜੇ ਕਾਨੂੰਨ ਇਹਨਾਂ ਨੇ ਢਿੱਲੇ ਬਣਾਏ ਆ ਤੇ ਕਹਿ ਕੇ ਇਹ ਦਿਮਾਗੀ ਤੌਰ ਤੇ ਠੀਕ ਨਹੀਂ, ਉਹਨਾਂ ਨੂੰ ਛੱਡਦੇ। ਜੇ ਉਹਨਾਂ ਨੂੰ ਕੋਈ ਮਾਰ ਦਿੰਦਾ ਤਾਂ ਉਹਦੇ ਤੇ ਕੇਸ ਬਣ ਜਾਂਦਾ ਹੈ ਨਾ। ਇਹ ਜਿਹੜਾ ਇਹ ਜਿਹਾ ਬੰਦਾ ਆਉਂਦਾ, ਉਹਨੂੰ ਜੇ ਕੋਈ ਮਾਰ ਦੇਵੇ ਨਾ, ਜਦੋਂ ਜੋ ਮਾਰਦਾ ਕਿਸੇ ਨੂੰ, ਤੇ ਉਹਦਾ ਕੇਸ ਨਹੀਂ ਬਣਨਾ ਚਾਹੀਦਾ। ਨੰਬਰ 2, ਉਹਦੇ 'ਚ ਇਹ ਜਿੱਥੇ ਵੀ ਆਪਣਾ ਕੋਈ ਇਕੱਠ ਹੁੰਦਾ ਭਾਈ, ਉੱਥੇ ਨਾ ਹੁਣ 2000 ਬੰਦੇ ਸਿਕਿਉਰਿਟੀ ਐਜ ਏ ਚੈੱਕ ਕਰਨ, ਭਾਵੇਂ ਪੁਲਿਸ ਵਾਲਾ ਸਪੈਸ਼ਲ ਉੱਥੇ ਹੋਵੇ, ਵੀ ਭਾਈ ਚੈੱਕ ਕਰਕੇ ਉਹਨਾਂ ਨੂੰ ਘੱਲੋ, ਵੀ ਮਾੜਾ ਮੋਟਾ ਬਚਤ ਰਹਿ ਜਾਂਦੀ ਆ, ਵੀ ਜੋ ਕਿਸੇ ਕੋਲੇ ਗੰਨ ਗੁੰਨ ਤਾਂ ਨਹੀਂ। ਇਹ ਜਿਹੜੇ ਹੁਣ ਸਮਾਗਮ ਕੋਈ ਕਰ ਰਹੇ ਨਾ, ਇਹ ਜ਼ਰੂਰੀ ਹੋ ਗਿਆ। ਇਹ ਪਤਾ ਹੀ ਨਹੀਂ ਕਿਹੜੇ ਚ ਹਰੇਕ ਕਮਿਊਨਿਟੀ ਦੇ ਵਿੱਚ ਹੈਗੇ ਆ ਬੰਦੇ ਸਿਰ ਫਿਰੇ, ਹਥਿਆਰ ਚੱਕੀ ਫਿਰਦੇ। ਘਰ ਦੀ ਸਟ੍ਰੈਸ ਹੁੰਦੀ, ਘਰ ਵਾਲਿਆਂ ਤੋਂ ਮਾਰਦੇ ਨਹੀਂ ਤੇ ਦੂਜੇ ਲੋਕਾਂ ਨੂੰ ਮਾਰੀ ਜਾਂਦੇ ਆ, ਜਿਹੜੇ ਬੇਕਸੂਰ ਵਿਚਾਰੇ ਬੰਦੇ। ਘਰਦਿਆਂ ਨੂੰ ਵੀ ਕਾਹਤੇ ਮਾਰਨਾ, ਕੋਈ ਗੱਲ ਮਸਲਾ ਸੁਲਝਾ ਲਓ। ਨਹੀਂ ਰਹਿ ਸਕਦੇ ਇਕੱਠੇ, ਨਾ ਰਹੋ। ਇਹ ਮਰਨ ਮਰਾਉਣ ਵਾਲੀ ਗੱਲ ਤਾਂ ਨਹੀਂ, ਉਹੀ ਗੱਲ ਕਰਦੇ, ਫਿਰ ਆਪ ਹੀ ਕਰਨ, ਆਪਣੇ ਆਪ ਹੀ ਮਰ ਜਾਣ ਜੇ ਉਹਨਾਂ ਦਾ ਜੀ ਕਰਦਾ ਤਾਂ। ਦੂਜਿਆਂ ਨੂੰ ਕੋਈ ਮਾਰਦੇ ਵਿਚਾਰਿਆਂ ਨੂੰ। ਉਹ ਇਹ ਬੋਝਦਿਲ ਤੇ ਨਕੰਮੇ ਬੰਦੇ ਹੁੰਦੇ ਆ। ਤੇ ਦੂਜਾ ਨੰਬਰ ਆ ਨਸ਼ੇ, ਜਿਹੜੇ ਆ ਹੁਣ ਮਰਵਾਨੇ ਮਰੂਨੇ ਜੇ ਚੱਲੀ ਜਾਂਦੇ ਨਾ, ਸੁੱਕੇ ਸਾਕੇ। ਇਹ ਸਭ ਤੋਂ ਜ਼ਿਆਦਾ ਐਕਸੀਡੈਂਟ, ਸਭ ਤੋਂ ਜ਼ਿਆਦਾ ਇਹ ਚੀਜ਼ਾਂ ਦਾ ਕਰਦੇ। ਇਹ ਮੇਨ ਮੁੱਦਾ ਇਹ ਆ। ਮੈਂ ਨਿੱਤ ਵੇਖਣਾ ਸੜਕ ਦੇ ਉੱਤੇ, ਅੱਜ ਵੀ ਮੈਂ ਮਸਾਂ ਬਚਿਆ, ਧੱਕੇ ਨਾ ਮਾਰਦੇ ਵਿੱਚ ਕਾਰ ਤੁਹਾਡੇ ਲਿਆ ਕੇ, ਖੜਦੇ ਨਹੀਂ ਸਟਾਪ ਸਾਈਨ ਤੇ, ਲਾਈਟ ਤੇ ਨਹੀਂ ਖੜਦੇ, ਪਤਾ ਨਹੀਂ ਕਿੱਥੇ ਜਾ ਕੇ ਖੜਨਾ। ਐ ਕਰਦੇ ਜਿਵੇਂ ਯੂਕਰੇਨ ਦੇ ਜੰਗ 'ਚ ਜਾ ਕੇ ਵੀ ਦਾਦਾ ਗੋਲੀਆਂ ਚਲਾਉਣੀਆਂ ਹੁੰਦੀਆਂ। ਉੱਥੇ ਥੋੜੀ ਜਾਣਾ ਇਹਨਾਂ ਨੇ। ਹਾਂਜੀ, ਉਹੀ ਗੱਲ ਕਰਦੇ ਨਾ ਵੀ ਉੱਥੇ ਕਾਹਦਾ ਜਾਣਾ। ਪਰ ਇਹਦੇ 'ਚ ਨਾ ਆਪੋ ਆਪਣੀ ਸੇਫਟੀ ਰੱਖੋ, ਖਿਆਲ ਰੱਖੋ। ਜਿੱਥੇ ਵੀ ਇਕੱਠ ਹੁੰਦਾ, ਸਿਕਿਉਰਿਟੀ ਦਾ ਪ੍ਰਬੰਧ ਕਰੋ ਜੀ, ਬਿਲਕੁਲ, ਜਿੰਨਾ ਵੀ ਹੁੰਦਾ। ਤੇ ਨਿਗਾਹ ਰੱਖੋ, ਜੇ ਕੋਈ ਬੰਦਾ ਪਾਸੇ ਐਰ ਗੈਰ, ਇਹ ਬੰਦੇ ਦੇ ਨਾ ਚਿਹਰੇ ਮੋਹਰੇ ਤੋਂ ਹੀ ਪਤਾ ਲੱਗ ਜਾਂਦਾ। ਇਹਦੀ ਨਿਗਾਹ ਤੋਂ ਪਤਾ ਲੱਗ ਜਾਂਦਾ। ਤੇ ਬੰਦਾ ਵੀ ਥੋੜੇ ਜਿਹੇ ਆਵਾਜ਼ ਕਰਨ ਵੀ ਭਾਈ ਇਹ ਬੰਦਾ ਕਿਵੇਂ ਫਿਰਦਾ, ਉਹ ਉਦੋਂ ਹੀ ਪੁਲਿਸ ਨੂੰ ਕਾਲ ਕਰਨ ਜਾਂ ਆਪਦੇ ਬੰਦਿਆਂ ਨੂੰ ਕਹਿਣ ਵੀ ਭਾਈ ਚਕੰਨੇ ਹੋ ਜਾਏ, ਬੰਦਾ ਕੁਛ ਕਰਨ ਨੂੰ ਫਿਰਦਾ। ਥੈਂਕ ਯੂ ਬੁੱਟਾ ਸਿੰਘ ਜੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਕੁਲਦੀਪ ਜੀ, ਸਤਿ ਸ੍ਰੀ ਅਕਾਲ। ਰਾਜਕਰਨ ਜੀ, ਸਤਿ ਸ੍ਰੀ ਅਕਾਲ। ਪ੍ਰਵੀਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਸੁਣਦਾ ਸੀਗਾ ਪ੍ਰੋਗਰਾਮ, ਬੜੇ ਵਧੀਆ ਟਾਪਿਕ ਤੇ ਗੱਲ ਹੁੰਦੀ ਪਈ ਜੀ। ਇਹ ਸਾਨੂੰ ਜ਼ਰੂਰੀ ਹੈ। ਹੁਣ ਅਸੀਂ ਕਈ ਵਾਰੀ ਕਹਿੰਦੇ ਆ ਵੀ ਹਥਿਆਰ ਰੱਖਣਾ ਨਹੀਂ ਚਾਹੀਦਾ। ਹਥਿਆਰ ਸਾਨੂੰ ਗੁਰੂ ਸਾਹਿਬ ਦਾ ਹੁਕਮ ਵੀ ਹੈ। ਇਹ ਜ਼ਰੂਰੀ ਨਹੀਂ ਵੀ ਕਿਸੇ ਨੂੰ ਮਾਰਨ ਵਾਸਤੇ ਹਥਿਆਰ ਰੱਖਣਾ, ਆਪਣੇ ਬਚਾਅ ਵਾਸਤੇ। ਤੇ ਆਪਾਂ ਹੋਰ ਨੂੰ, ਮੈਂ ਛੇਤੀ ਦੇ ਕੇ ਤੁਹਾਨੂੰ ਸੁਣਾਉਣਾ ਗੱਲ ਇੱਥੇ। ਮੈਨੂੰ ਕਿਰਪਾਨ ਦਾ ਮਸਲਾ ਖੜਾ ਹੋ ਗਿਆ ਸੀ ਸਕੂਲ 'ਚ। ਮੈਂ ਆਪਣੇ ਬੇਟੇ ਨੂੰ ਛੱਡਣ ਜਾਂਦਾ ਸੀ, ਤੇ ਉਹ ਸਾਡਾ ਕੋਰਟ ਤੱਕ ਗਿਆ ਕੇਸ। ਜੱਜ ਕਹਿੰਦਾ ਵੀ ਕੋਈ ਇਹੋ ਜਿਹੀ ਉਦਾਹਰਨ ਦੇ ਵੀ ਕਿਉਂ ਜ਼ਰੂਰੀ ਹੈ। ਤੇ ਮੈਂ ਉਹਨੂੰ ਉਦਾਹਰਨ ਦਿੱਤੀ ਸੀ। ਮੈਂ ਕਿਹਾ ਜੀ 9/11 ਦਾ ਕਿੱਡਾ ਵੱਡਾ ਕਾਂਡ ਹੋਇਆ।
ਮੈਂ ਕਿਹਾ ਜੇ 5-7 ਅੰਮ੍ਰਿਤਧਾਰੀ ਬੰਦੇ ਜਿਨ੍ਹਾਂ ਨੂੰ ਅਲਾਓ ਕੀਤਾ ਹੁੰਦਾ ਵੀ ਤੁਸੀਂ ਕਿਰਪਾਨ ਪਾ ਕੇ ਜਾ ਸਕਦੇ ਹੋ, ਮੈਂ ਕਿਹਾ ਐਡਾ ਵੱਡਾ ਹੈਪਨ ਨਹੀਂ ਸੀ ਹੋ ਸਕਦਾ। ਉਹ ਜੱਜ ਹੱਸਣ ਲੱਗ ਪਿਆ, ਕਹਿੰਦਾ ਵੀ ਯਾਰ ਤੈਨੂੰ ਕੋਈ ਨਹੀਂ ਚੈਲੰਜ ਕਰੂੰਗਾ ਹੁਣ ਇੱਥੇ, ਮੇਰੇ ਕੋਲ ਲਿਖਤੀ ਰੂਪ ਚ ਪਿਆ ਪੇਪਰ, ਮੈਂ ਵਿਨ ਕੀਤਾ ਉਹ ਕੇਸ। ਤੇ ਉਦੋਂ ਬਾਅਦ ਚ ਆਪ ਜੀ ਨੇ ਸੁਣਿਆ ਹੋਣਾ, ਸਾਡਾ ਇੱਥੇ ਸੈਕਟਰੀ ਸੀ ਰਿਵਰਸਾਈਡ ਗੁਰਦੁਆਰੇ ਦਾ, ਜਨਰਲ ਸੈਕਟਰੀ ਅਮਰਜੀਤ ਸਿੰਘ, ਉਹਨੂੰ ਮਾਰਿਆ ਕਿਸੇ ਸਿਰਫਿਰ ਨੇ ਬਿਨਾਂ ਕਿਸੇ ਵਜ੍ਹਾ ਤੋਂ। ਮੈਂ ਉਦੋਂ ਫਿਰ ਗੱਲ ਰੱਖੀ ਆ ਹੁਣ ਮੈਂ, ਤੇ ਮੈਂ ਬਿਲਕੁਲ ਪ੍ਰਵੀਨ ਜੀ ਜਿਹੜੀ ਗੱਲ ਕਰਦੇ ਸੀ ਨਾ ਵੀ ਐਵੇਂ ਮਾਰ ਕੇ ਤਾਂ ਨਾ ਚਲੇ ਜਾਵੇ ਫ੍ਰੀ ਫੰਡ ਚ, ਮੇਰੇ ਦਿਮਾਗ 'ਚ ਉਹ ਗੱਲ ਆਈ ਉਦੋਂ। ਪਹਿਲਾਂ ਮੈਂ ਕਿਹਾ ਵੀ ਗੱਲ ਰੱਖਣੀ ਨਹੀਂ, ਤੇ ਸਾਡੇ ਸੇਮ ਲੈਣ ਦੇ ਉੱਤੇ ਹੀ ਸਾਡੇ ਕੋਲ ਲੀਗਲ ਸੋਰਸ ਸੀ। ਮੈਂ ਫਿਰ ਉਦੋਂ ਦੀ ਗੱਲ ਲਈ ਹੋਈ ਹੈ, ਤੇ ਉਦਾਂ ਅਸੀਂ ਨਜਾਇਜ਼ ਨਾ ਕਦੇ ਕੱਢ ਕੇ ਫਿਰੇ ਐਵੇਂ ਅਵਾਰਾ, ਪਰ ਰੱਖੀ ਹੈ। ਤੇ ਆਪਣਾ ਜਦੋਂ ਕਿਤੇ ਸਮਾਗਮ ਹੁੰਦਾ ਗੁਰੂ ਘਰਾਂ 'ਚ, ਆਪਣੀ ਸਿਕਿਉਰਿਟੀ ਵਾਸਤੇ ਅਸੀਂ ਕਾਰ ਦੇ ਵਿੱਚ ਰੱਖਦੇ ਹਾਂ, ਧਿਆਨ ਵੀ ਰੱਖੀ ਦਾ ਕੋਈ ਸਿਰ ਫਿਰਿਆ ਨਾ ਆਵੇ। ਤੇ ਇਹ ਸਾਰਿਆਂ ਨੂੰ ਆਪ ਜੀ ਨੇ ਬਹੁਤ ਵਧੀਆ ਟਾਪਿਕ ਲਿਆਂਦਾ, ਅਵੇਅਰ ਕਰ ਰਹੇ ਹੋ ਸਾਰਿਆਂ ਨੂੰ। ਤੇ ਮੈਂ ਵੀ ਆਪਣੇ ਵੱਲੋਂ ਅਪੀਲ ਕਰਦਾ ਸਾਰਿਆਂ ਨੂੰ, ਜਦੋਂ ਵੀ ਕਿਤੇ ਕੋਈ ਸਮਾਗਮ ਹੁੰਦਾ ਇਹ ਜ਼ਰੂਰੀ ਵੀ ਵਿਖਾਵਾ ਹੀ ਕਰਨਾ, ਆਪਣਾ ਪਰਦੇ ਦੇ ਨਾਲ ਵੀ ਆਪਣੀ ਸਿਕਿਉਰਿਟੀ ਆਪਾਂ ਕਰ ਸਕਦੇ ਹਾਂ। ਬਿਲਕੁਲ ਜੀ, ਤੇ ਬਹੁਤ ਧੰਨਵਾਦ ਜੀ। ਧੰਨਵਾਦ ਕੁਲਦੀਪ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੇਖੋ ਇਹ ਜ਼ਰੂਰੀ ਆ, ਜਦੋਂ ਬੇਫਜ਼ੂਲ ਪ੍ਰਦਰਸ਼ਨ ਕਰੂੰਗੇ ਤਾਂ ਫਿਰ ਫਸ ਵੀ ਜਾਂਦੇ। ਆਪਾਂ ਵੇਖਿਆ ਸੀ ਗੋਸ਼ਟੀਆਂ ਦੇ ਮਾਮਲੇ 'ਚ ਰੀਸੈਂਟਲੀ ਕੁਛ ਜਿਹੜੇ ਪੰਜਾਬੀ ਆ ਉਹ ਫਸ ਗਏ ਸੀ, ਜੋ ਮਸਲਾ ਫਿਰ ਉਹਨਾਂ ਦਾ ਜਿਹੜਾ ਉਹ ਉਲਝ ਜਾਂਦਾ ਹੈ। ਬਿਲਕੁਲ ਗੁਰੂ ਸਾਹਿਬ ਨੇ ਜਿਹੜੇ ਸ਼ਸਤਰ ਦੀ ਇਹਨਾਂ ਨੇ ਗੱਲ ਕੀਤੀ ਆ, ਬਿਲਕੁਲ ਉਹੀ ਆ, ਕਿਸੇ ਨੂੰ ਡਰਾਉਣ ਲਈ ਨਹੀਂ, ਕਿਸੇ ਨੂੰ ਧਮਕਾਉਣ ਲਈ ਨਹੀਂ। ਜੇ ਤੁਹਾਨੂੰ ਇਹ ਤੇ ਕੋਈ ਹਮਲਾ ਕਰ ਰਿਹਾ ਆਪਣੀ ਬਚਾਉਣ ਦੇ ਲਈ, ਤੇ ਜੇ ਕੋਈ ਧੱਕਾ ਕਰ ਰਿਹਾ ਤੇ ਉਹਨੂੰ ਰੋਕਣ ਦੇ ਲਈ। ਇਹ ਮਤਲਬ ਇਸ ਸੰਦਰਭ ਦੇ ਵਿੱਚ ਤੁਸੀਂ ਇਸ ਜਿਹੜਾ ਲੌਜਿਕ ਨੂੰ ਸਮਝ ਕੇ ਤੁਸੀਂ ਹਥਿਆਰ ਰੱਖ ਰਹੇ ਆ, ਇਹ ਤਾਂ ਠੀਕ ਆ। ਹਾਂ, ਜੇ ਸਿਰਫ ਦਿਖਾਉਣ ਨੂੰ ਵੀ ਹਾਂ ਜੀ ਮੈਂ ਤਾਂ ਹਵਾਈ ਫਾਇਰ ਕੱਢਣੇ ਆ, ਵੀ 4 ਮਿੱਤਰ ਹੋਣਗੇ, ਇਕੱਠੇ ਹੋਵਾਂਗੇ, ਆਪਾਂ ਆਹ ਚੀਜ਼ ਕਰਨੀ ਆ, ਉਹਦਾ ਕੋਈ ਮਤਲਬ ਨਹੀਂ, ਉਹ ਤੁੱਕ ਨਹੀਂ ਬਣਦਾ। ਇਹ ਚੀਜ਼ ਤੁਹਾਡੀ ਜਿਹੜੀ ਹੈ ਸੇਫਟੀ ਲਈ, ਤੁਹਾਡੀ ਸੇਫਟੀ, ਤੁਹਾਡੀ ਫੈਮਿਲੀ ਦੀ ਸੇਫਟੀ, ਤੁਹਾਡੀ ਕਮਿਊਨਿਟੀ ਦੀ ਸੇਫਟੀ ਦੇ ਲਈ ਆ। ਹਾਂ, ਰੇਂਜ ਤੇ ਜਾਓ, ਚਲਾਓ, ਦੇਖੋ ਕਿੱਦਾਂ ਤੁਸੀਂ ਆਪਣਾ ਨਿਸ਼ਾਨਾ ਬੈਟਰ ਕਰਨਾ ਆ। ਉਹ ਬੰਦੂਕਾਂ ਪਈਆਂ ਹੁਣ, ਕਦੀ ਚਲਾਈਆਂ ਨਾ ਹੋਣ, ਤੇ ਮੌਕੇ ਤੇ ਚੱਲੇ ਨਾ, ਫਿਰ ਉਹਦਾ ਵੀ ਕੀ ਫਾਇਦਾ। ਤੁਹਾਡੇ ਕੋਲ ਪਈਆਂ, ਤੁਹਾਡੇ ਕੋਲ ਨਿਸ਼ਾਨਾ ਨਾ ਲੱਗੇ, ਤੁਸੀਂ ਕਿਸੇ ਨੂੰ ਡੱਕਣਾ ਹੈ, ਰੋਕਣਾ, ਤੁਹਾਡੇ ਕੋਲ ਉਹ ਨਾ ਹੋਵੇ, ਤਾਂ ਫਿਰ ਉਹਦਾ ਵੀ ਕੀ ਫਾਇਦਾ। ਇਹ ਦਿਖਾਉਣ ਨੂੰ ਨਹੀਂ, ਕਹਿਣ ਨੂੰ ਨਹੀਂ, ਇਹ ਐਕਚੁਅਲ 'ਚ ਇਸ ਦੀ ਜਿਹੜੀ ਆ ਉਹ ਵਰਤੋਂ ਕਰਨੀ, ਸਹੀ ਵਰਤੋਂ ਕਰਨੀ ਜਿਹੜੀ ਆ ਜਿਹੜੀ ਉਹ ਸਿੱਖਣੀ ਆ। ਦੇਖੋ ਕਾਨੂੰਨ ਕਿਤੇ ਔਖੇ ਨੇ, ਕਿਤੇ ਸੌਖੇ ਨੇ। ਹੁਣ ਇਹ ਜੋ ਹੈ, ਜੋ ਲੀਡਰਾਂ ਨੇ ਬਣਾਤਾ, ਉਹ ਤਾਂ ਹੁਣ ਹੈਗਾ। ਆਪ ਬਦਲ ਉਦੋਂ ਸਕਦੇ ਆ ਜਦੋਂ ਲੀਡਰ ਬਦਲੂਗੇ, ਜਿਹੜੇ ਉਹ ਤੁਹਾਡੇ ਹੱਕ ਵਾਲੇ ਆ ਜਾਣਗੇ, ਤਾਂ ਤੁਹਾਡੇ ਨਾਲ ਦੇ ਜਿਹੜੇ ਕਾਨੂੰਨ ਬਣਾ ਸਕਦੇ ਆ, ਤੁਸੀਂ ਫਿਰ ਉਦਾਂ ਦੀ ਗੱਲ ਬਾਤ ਜਿਹੜੀ ਉਹ ਪੈ ਜਾਂਦੀ ਆ। ਪਰ ਹੁਣ ਜੋ ਹੈ ਉਹਦੇ ਹਿਸਾਬ ਨਾਲ ਚੱਲਣਾ ਪੈਣਾ। ਤੁਸੀਂ ਮੇਨ ਫੋਕਸ ਜਿਹੜਾ ਇਹ ਰੱਖਣਾ ਹੈ ਕਿ ਆਪਾਂ ਸੇਫਟੀ ਜਿਹੜੀ ਉਹ ਕਿੱਦਾਂ ਰੱਖੀ। ਹੁਣ ਬਹੁਤ ਸਾਰੇ ਗੁਰੂ ਘਰਾਂ ਦੇ, ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ, ਉੱਥੇ ਕਈ ਜਿਹੜੇ ਨੌਜਵਾਨ ਜਿਹੜੇ ਕੰਸੀਲਡ ਕੈਰੀ ਵਾਲੇ, ਜਿਨ੍ਹਾਂ ਨੂੰ ਪਰਮਿਟਡ ਨੇ, ਸ਼ੈਰਿਫ ਡਿਪਾਰਟਮੈਂਟ ਦੇ ਨਾਲ ਜੁੜ ਕੇ ਜਾਂ ਪੁਲਿਸ ਡਿਪਾਰਟਮੈਂਟ ਦੇ ਨਾਲ ਜੁੜ ਕੇ ਉਹ ਟ੍ਰੇਨਿੰਗ ਲੈ ਰਹੇ ਨੇ, ਤੇ ਜਾਂ ਫਿਰ ਉਹ ਆਪਣੇ ਪੱਧਰ ਦੇ ਉੱਤੇ ਵੋਲੰਟੀਅਰ ਰੂਪ ਦੇ ਵਿੱਚ ਉਹ ਸੇਵਾ ਵੀ ਕਰ ਰਹੇ ਨੇ। ਆਪਾਂ ਤਾਂ ਕਹਿੰਦੇ ਆ ਵੀ ਹੁਣ ਵੋਲੰਟੀਅਰ ਰੂਪ ਤੋਂ ਚਾਹੇ ਵੱਧ ਕੇ ਉੱਤੇ ਆ, ਹੁਣ ਬਾਕੀ ਸਾਰੀਆਂ ਚੀਜ਼ਾਂ ਵੀ ਹਰ ਇੱਕ ਪਾਸੇ ਕੀਤੀਆਂ ਜਾਂਦੀਆਂ ਆ। ਜਦੋਂ ਵੀ ਕੋਈ ਸਮਾਗਮ ਹੁੰਦੇ ਆ ਜਾਂ ਗੁਰੂ ਘਰ ਦੀਆਂ ਜਦੋਂ ਗੱਲਾਂ ਹੁੰਦੀਆਂ ਆ, ਤਾਂ ਇਹ ਵੀ ਇੱਕ ਇਨਕਲੂਡ ਕਰ ਦੇਣਾ ਚਾਹੀਦਾ। ਦੈਟਸ ਓਕੇ, ਕੋਈ ਗੱਲ ਨਹੀਂ। ਸੇਫਟੀ ਜਿਹੜੀ ਆ ਉਸ ਨੂੰ ਫਸਟ ਰੱਖ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੈ। ਹਾਂਜੀ, ਬਿਲਕੁਲ। ਆ ਲੰਘੇ ਦਸੰਬਰ ਦੀ ਗੱਲ ਆ ਰਾਜਕਰਨ ਜੀ, ਜਦੋਂ ਇਰੋਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇੱਕ ਕਪਲ ਨੂੰ ਘਰੇ ਵੜ ਕੇ ਮਾਰ ਦਿੱਤਾ ਗਿਆ। ਉਹਨਾਂ ਤੋਂ ਬਚਾ ਨਹੀਂ ਹੋਇਆ, ਤੇ ਉਹ ਚੋਰੀ ਕਰਨ ਗਿਆ ਸੀ ਕੋਈ ਬੰਦਾ, ਤੇ ਉਹਨਾਂ ਨੇ ਘਰੇ ਵੜ ਕੇ ਉਸ ਜੋੜੇ ਨੂੰ ਮਾਰ ਦਿੱਤਾ, ਤੇ 2 ਹੋਰ ਜਾਣੇ ਬੜੇ ਮਤਲਬ ਗੰਭੀਰ ਜ਼ਖਮੀ ਹੋ ਗਏ ਸੀ ਇਸ ਗੋਲੀਬਾਰੀ ਦੇ। ਘਰੇ ਵੜ ਕੇ ਮਤਲਬ ਘਰੇ ਬੰਦਾ ਬੈਠਾ, ਘਰ ਦੇ ਵਿੱਚ ਵੀ ਤੁਸੀਂ ਸੇਫ ਨਹੀਂ ਹੈ ਜੇ ਕੋਈ ਇਸ ਤਰ੍ਹਾਂ ਦਾ ਸਿਰ ਫਿਰੇ ਦੇ ਹੱਥ ਦੇ ਵਿੱਚ ਹਥਿਆਰ ਹੈ। 28 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਪੂਰੇ ਅਮਰੀਕਾ ਭਰ ਦੇ ਵਿੱਚ ਘੱਟੋ ਘੱਟ 6 ਵੱਡੀਆਂ ਘਟਨਾਵਾਂ ਵਾਪਰੀਆਂ ਸ਼ੂਟਿੰਗ ਦੀਆਂ, ਤੇ ਇਹਨਾਂ ਦੇ ਵਿੱਚ ਜਿਹੜੀਆਂ 4 ਵੱਡੀਆਂ ਘਟਨਾਵਾਂ ਉਹ ਬਾਹਰ ਪਬਲਿਕ ਪਲੇਸਿਸ ਤੇ ਵਾਪਰੀਆਂ। 9 ਜਾਣੇ ਜ਼ਖਮੀ ਹੋਏ ਸੀਗੇ, ਜਿਹੜੀ ਫੋਨਿਕਸ ਐਰੀਜ਼ੋਨਾ ਦੇ ਵਿੱਚ ਹੋਈ ਸੀ। ਇਸੇ ਤਰ੍ਹਾਂ 10 ਜਾਣਿਆਂ ਤੋਂ ਵੱਧ ਜ਼ਖਮੀ ਹੋਏ ਸੀ ਜਿਹੜੇ ਅਲਬਾਮਾ ਦੇ ਵਿੱਚ ਘਟਨਾ ਹੋਈ ਸੀ, ਟੈਕਸਸ, ਡੈਲਸ ਟੈਕਸਸ ਦੇ ਵਿੱਚ, ਹੰਬਲ ਟੈਕਸਸ ਦੇ ਵਿੱਚ, ਨਿਊਯਾਰਕ ਦੇ ਵਿੱਚ। ਸੋ ਕਿੰਨੀਆਂ ਘਟਨਾਵਾਂ ਗੋਲੀਬਾਰੀ ਦੀਆਂ ਵਾਪਰੀਆਂ, ਜਿੱਥੇ
ਜਿਹੜੀ ਆਪਾਂ ਗੱਲ ਜਿੱਥੋਂ ਤੋਰੀ ਸੀਗੀ ਕਿ ਪਬਲਿਕ ਪਲੇਸਿਸ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਮਹਿਫੂਜ਼ ਕਿਵੇਂ ਰੱਖਣਾ ਹੈ। ਸੋ ਦਸੰਬਰ ਦੇ ਦਿਨ ਕੀ ਹੈ, ਉਦੋਂ ਨਵਾਂ ਸਾਲ ਆਉਣ ਵਾਲਾ ਸੀ, ਲੋਕ ਨਵੇਂ ਸਾਲ ਦੇ ਜਸ਼ਨਾਂ ਦੇ ਵਿੱਚ ਡੁੱਬੇ ਹੋਏ ਸੀਗੇ। ਠੀਕ ਹੈ, ਜਸ਼ਨ ਮਨਾਉਣੇ ਆਪਣੀ ਥਾਂ ਜਾਇਜ਼ ਨੇ, ਆਪਾਂ ਇਹ ਨਹੀਂ ਕਹਿੰਦੇ ਕਿ ਭਾਈ ਇਹਨਾਂ ਜੇ ਸਿਰ ਫਿਰਿਆ ਲੋਕਾਂ ਕਰਕੇ ਤੁਸੀਂ ਜਸ਼ਨ ਮਨਾਉਣੇ ਬੰਦ ਕਰ ਦਿਓ, ਨਹੀਂ, ਜਸ਼ਨ ਮਨਾਉਣੇ ਬੰਦ ਨਹੀਂ ਕਰਨੇ, ਸਗੋਂ ਇਹ ਤਾਂ ਕੱਲ ਨੂੰ ਕਹਿਣਗੇ ਕਿ ਤੁਸੀਂ ਆਹ ਕਰਨਾ ਬੰਦ ਕਰ ਦਿਓ, ਉਹ ਕਰਨਾ ਬੰਦ ਕਰ ਦਿਓ। ਪਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਇਹਨਾਂ ਦੇ ਨਾਲ ਨਿਬੜਨਾ ਕਿਵੇਂ ਹੈ, ਜਦੋਂ ਇਹ ਜਿਹੀ ਘਟਨਾ ਨਾਲ ਵਾਹ ਵਾਸਤਾ ਹੋ ਜਾਵੇ ਤਾਂ ਉਦੋਂ ਕਰਨਾ ਕੀ ਹੈ, ਇਹ ਚੀਜ਼ ਜਾਣਨੀ ਅਹਿਮ ਹੈ। ਇਸ ਸਾਰੇ ਵਰਤਾਰੇ ਦੇ ਵਿੱਚੋਂ ਸਿੱਖਣੀ ਜ਼ਰੂਰੀ ਹੈ। ਜੀ ਬਿਲਕੁਲ। ਸੋ ਸੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਜਿਹੜੇ ਉਹ ਕਰ ਸਕਦੇ ਆ। ਸੋ 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਆਪਣੇ ਨਾਲ ਅਗਲੇ ਕਾਲਰ ਜਿਹੜੇ ਨੇ 559 ਏਰੀਆ ਕੋਡ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਰਾਜਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਰਾਜਵਿੰਦਰ ਬੋਲਦਾ। ਰਾਜਵਿੰਦਰ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਵਧੀਆ ਚੱਲ ਰਿਹਾ ਹੈ ਜੀ। ਪਰ ਜਿਹੜੇ ਵੀਰ ਜੀ ਹੁਣੇ ਇੱਕ ਸੁਝਾਅ ਦੇ ਕੇ ਗਏ ਨਾ ਵੀ ਅਸੀਂ ਜਦੋਂ ਗੁਰੂ ਘਰ ਕੋਈ ਵੱਡਾ ਪ੍ਰੋਗਰਾਮ ਹੁੰਦਾ ਅਸੀਂ ਗਨ ਰੱਖਦੇ ਹਾਂ ਪਰ ਗੱਡੀ 'ਚ ਰਹਿੰਦੀ ਹੈ ਜੀ। ਪਰ ਉਹ ਜਦੋਂ ਹੁਣ ਮੂਹਰੇ ਗੋਲੀ ਚੱਲ ਗਈ ਉਦੋਂ ਨੂੰ ਆਪਾਂ ਗੱਡੀ 'ਚ ਕਿੱਥੋਂ ਆਵਾਂਗੇ ਬਾਈ। ਉਹ ਤਾਂ ਬੰਦੇ ਨੇ ਹੁਣ ਜਿਵੇਂ ਕੱਲ ਪਰਸੋਂ ਵਾਲੀ ਖਬਰ ਆਪਾਂ ਸੁਣੀ ਹੈ ਨਾ, ਨਿਊ ਈਅਰ ਤੇ ਉਹਨੇ ਚਲਾਤੀਆਂ ਗੋਲੀਆਂ। ਉਹਦੇ 'ਚ ਇੰਨੇ ਆਦਮੀ ਦੇ ਮੂਹਰੇ ਜੇ ਤੁਸੀਂ ਆ ਗਏ ਤਾਂ ਤੁਸੀਂ ਗੋਲੀ ਗੱਡੀ 'ਚੋਂ ਖੋੜੋ ਭੱਜਾਂਗੇ। ਇਹ ਤਾਂ ਕੋਈ ਆਪਾਂ ਨੂੰ ਜਿੱਥੇ ਸਮਾਗਮ ਹੁੰਦੇ ਆ ਉੱਥੇ ਜਿਵੇਂ ਤੁਸੀਂ ਪਹਿਲਾਂ ਨਾ ਹੁਣ ਬੋਲ ਕੇ ਗਏ ਹੋ ਵੀ ਕੋਈ ਸਿਕਿਉਰਿਟੀ ਗਾਰਡ ਜਾਂ ਇਸ ਤਰ੍ਹਾਂ ਸਮਾਗਮਾਂ ਦੇ ਵਿੱਚ ਰੱਖਣੇ ਪੈਣੇ ਆ, ਵਲੰਟੀਅਰ ਹੋਣ ਜਾਂ ਇਸ ਤਰ੍ਹਾਂ ਹੋਣ, ਜਿਹੇ ਜਿਹਾ ਸਮਾਂ ਚੱਲਦਾ ਉਹ ਜਿਹਾ ਹੋਣਾ ਪੈਣਾ। ਪਰ ਜੇ ਗੱਡੀ 'ਚ ਚੀਜ਼ ਪਈ ਆ, ਤੁਸੀਂ ਮੇਲੇ 'ਚ ਫਿਰਦੇ ਹੋ, ਨਗਰ ਕੀਰਤਨ 'ਚ ਤੁਰੇ ਜਾਂਦੇ ਹੋ, ਉੱਥੇ ਤੁਹਾਡੇ ਰਸਤੇ 'ਚ ਕਿਸੇ ਨੇ ਅਟੈਕ ਕਰਤਾ, ਗੱਡੀ 'ਚ ਥੋੜੇ ਚੱਕਣਾ ਵਾ ਜੀ। ਘਰ ਦੇ ਵਿੱਚ ਸੇਫਟੀ ਕਰ ਸਕਦੇ ਹੋ ਜੀ ਤੁਸੀਂ ਵੀ ਤੁਹਾਡੇ ਸਰਾਣੇ ਪਈ ਆ, ਤੁਹਾਡੇ ਘਰ ਵੜਦਾ ਭੱਜ ਕੇ ਚੱਕ ਲਾਉਂਗੇ। ਪਰ ਗੁਰੂ ਘਰਾਂ 'ਚ ਗੱਡੀਆਂ 'ਚ ਪਈਆਂ ਚੀਜ਼ਾਂ ਨਹੀਂ ਚੱਲ ਸਕਦੀਆਂ। ਇਹਦੇ ਨਾਲ ਮੇਰਾ ਸੁਝਾਅ ਇਹੀ ਹੈ ਵੀ ਉੱਥੇ ਜਿਵੇਂ ਤੁਸੀਂ ਵੀ ਹੁਣੇ ਕਿਹਾ ਵੀ ਵਲੰਟੀਅਰਲੀ ਜਾਂ ਹੋਰ ਕੋਈ ਬੰਦੇ ਉੱਥੇ ਹਾਇਰ ਕੀਤੇ ਹੁਣ ਉਸ ਟਾਈਮ ਤੇ ਫੇਰ। ਥੈਂਕ ਯੂ ਵੈਰੀ ਮਚ। ਥੈਂਕ ਯੂ। ਇੱਥੇ ਇਹ ਚੀਜ਼ ਹੋ ਸਕਦੀ ਹੈ ਜਿਹੜੇ ਕੰਸੀਲ ਕੈਰੀ ਵਾਲੇ ਆ ਨਾ, ਸੀਲ ਕੈਰੀ ਦਾ ਮਤਲਬ ਹੁੰਦਾ ਵੀ ਤੁਸੀਂ ਕਈ ਵਾਰੀ ਜਿੱਦਾਂ ਡੱਬ ਚਲਾ ਕੇ ਰੱਖਣ ਵਾਲੀ ਗੱਲ ਹੁੰਦੀ, ਕਿਸੇ ਨੂੰ ਦਿਖੇ ਨਾ ਨਾਲ ਰੱਖ ਸਕਦੇ ਆ। ਹਰ ਇੱਕ ਸੂਬੇ ਦੇ ਵੱਖੋ ਵੱਖਰੇ ਕਾਨੂੰਨ ਨੇ, ਕਈ ਕਹਿੰਦੇ ਵੀ ਤੁਸੀਂ ਇੱਦਾਂ ਕਰ ਸਕਦੇ, ਕਈ ਕਹਿੰਦੇ ਨਹੀਂ ਕਰ ਸਕਦੇ, ਕਈ ਕਹਿੰਦੇ ਗੱਡੀ 'ਚ ਰੱਖ ਸਕਦੇ, ਕਈ ਕਹਿੰਦੇ ਇੱਦਾਂ ਜਿਹੜਾ ਉਹ ਰੱਖ ਸਕਦੇ ਆ। ਰੀਸੈਂਟਲੀ ਇੰਡੀਆਨਾ ਦੀ ਖਬਰ ਸੀ ਕੁਛ ਮਹੀਨੇ ਪਹਿਲਾਂ ਦੀ ਆ, ਉੱਥੇ ਇੱਕ ਸਿਰਫਰੇ ਦੇ ਦੁਆਰਾ ਗੋਲੀਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਕੰਸੀਲ ਕੈਰੀ ਵਾਲਾ ਇੱਕ ਮੁੰਡਾ ਸੀਗਾ ਉਹਦੇ ਨਾਲ ਲੱਗੀ ਸੀਗੀ, ਉਹਦੇ ਕੋਲ ਉੱਤੇ ਕਾਰਵਾਈ ਕਰਦੇ ਹੋਏ ਉਸ ਸ਼ੂਟਰ ਨੂੰ ਉੱਥੇ ਹੀ ਜਿਹੜਾ ਮਾਰ ਮੁਕਾਇਆ ਤੇ ਜ਼ਿਆਦਾ ਅਣਹੋਣੀ ਹੋਣ ਤੋਂ ਜਿਹੜਾ ਉਹ ਬਚਾਅ ਹੋ ਗਿਆ ਤੇ ਲੋਕਾਂ ਦੀ ਕਈਆਂ ਦੀ ਜਿਹੜੀ ਉਹ ਬਚਤ ਹੋ ਗਈ। ਏਦਾਂ ਦੀਆਂ ਬਹੁਤ ਸਾਰੀਆਂ। ਇੱਕ ਬਜ਼ੁਰਗ ਦੀ ਗੱਲ ਰੀਸੈਂਟਲੀ ਬਹੁਤ ਚੱਲਦੀ ਸੀ, LA ਸਾਈਡ ਤੇ ਸੀਗਾ, ਉਹਦੇ ਸਟੋਰ ਤੇ ਕੁਛ ਆਏ ਸੀਗੇ ਵੀ ਬੰਦੂਕਾਂ ਦਿਖਾ ਕੇ ਗੋਲੀ ਚਲਾ ਕੇ ਤੇ ਖੌਰੇ ਨੂੰ ਲੁੱਟ ਕੇ ਲੈ ਜਾਣ, ਅਗਲੇ ਨੇ ਅੱਗੋਂ ਰਾਉਂਡ ਮਾਰਿਆ, ਉਹ ਡਰਦੇ ਭੱਜੇ ਉੱਥੋਂ। ਨਾਲ ਹੋਣੀ ਚਾਹੀਦੀ ਹੈ ਜੇ ਉਹ ਸ਼ਸਤਰ ਦਾ, ਤੇ ਫਿਰ ਨਾਲ ਪਏ ਦਾ ਹੀ ਫਾਇਦਾ ਹੈ ਨਾ ਵੀ ਉਹ ਚੀਜ਼ ਜੇ ਤੁਹਾਡੇ ਕੋਲ ਜੇ ਉਹ ਹੈਗਾ ਆ। ਤੇ ਬਾਕੀ ਆਪਾਂ ਹੁਣ ਦੇਖਦੇ ਹਾਂ ਜਦੋਂ ਉੱਦਾਂ ਤਾਂ ਵੈਸੇ ਹੁਣ ਨਗਰ ਕੀਰਤਨ ਜਾਂ ਮੇਲੇ ਜਾਂ ਕੁਛ ਵੀ ਹੁੰਦੇ ਆ, ਸਿਕਿਉਰਿਟੀ ਵਾਲੇ ਦਾ ਪ੍ਰਬੰਧ ਕਿਤੇ ਹੁੰਦੇ ਆ। ਇੱਥੇ ਇੱਕ ਇਹ ਵੀ ਚੀਜ਼ ਆ, ਪ੍ਰਵੀਨ, ਬਹੁਤ ਵਾਰੀ ਸਾਰੇ ਜਾਣੇ ਜਾਂਦੇ ਆ। ਹੁਣ ਕਈ ਥਾਵਾਂ ਦੇ ਉੱਤੇ ਸਿਕਿਉਰਿਟੀ ਵਾਲੇ ਦਾ ਖਾਈ ਪੀ ਜਾ ਜਾਂਦੇ ਆ, ਉੱਥੇ ਵਿਖਾਣ ਤੇ ਉਹਨਾਂ ਨੇ ਜ਼ੋਰ ਦਿੱਤਾ ਹੁੰਦਾ ਹੈ। ਉਹ ਤਾਂ ਸਭ ਤੋਂ ਪਹਿਲਾਂ ਭੱਜਣ ਵਾਲਿਆਂ ਚੋਂ ਜਿਹੜੇ ਦਿਖਾਵੇ ਵਾਲੇ ਜਿਹੜੇ ਸਿਕਿਉਰਿਟੀ ਗਾਰਡ ਜਿਹੜੇ ਰੱਖੇ ਹੁੰਦੇ ਵੀ ਉਹਨਾਂ ਨੇ ਕੀ ਕਿਸੇ ਨੂੰ ਬਚਾਉਣਾ ਹੈ ਜੀ। ਇਹਦੇ ਵਿੱਚ ਤਾਂ ਫੁੱਲੀ ਟ੍ਰੇਨਡ ਬੰਦੇ ਜਿਹੜੇ ਉਹ ਚਾਹੀਦੇ ਹੁੰਦੇ ਆ ਵੀ ਜਿਹੜੇ ਇਸ ਜੌਬ ਨੂੰ ਬੜੇ ਜਿਹੜੇ ਧਿਆਨ ਦੇ ਨਾਲ ਜਿਹੜਾ ਉਹ ਕਰਨ ਜੀ। ਇਹ ਆ ਹੁਣ ਕਈ ਵਾਰੀ ਅੱਜ ਸਵੇਰੇ ਇੱਕ ਮੈਂ ਬਾਅਦ ਦੇ ਵਿੱਚ ਕਮੈਂਟ ਪੜ੍ਹ ਰਹੇ ਸੀ, ਪੁੱਛ ਰਹੇ ਸੀਗੇ ਵੀ ਜੇ ਕੋਈ ਏਦਾਂ ਦਾ ਸ਼ਦਾਈ ਆ ਜੇ ਕੀ ਤੁਸੀਂ ਉਹਨੂੰ ਢਾਹ ਕੇ ਮਾਰ ਸਕਦੇ ਆ? ਵੀ ਭਾਈ ਮਾਰ ਕੇ ਅੰਦਰ ਹੋ ਲੂੰਗੇ, ਵੱਧ ਤੋਂ ਵੱਧ ਇਹੀ ਆ, ਬਚ ਤਾਂ ਜਾਊਂਗੇ ਨਾ, ਹੋਰ ਕਿੰਨੇ ਜਿਹੜਾ ਉਹ ਬਚਾ ਜਿਹੜਾ ਹੋ ਜੂ। ਹੁਣ ਫਿਰ ਇਹੀ ਕਹਿ ਸਕਦੇ ਆ ਵੀ ਯੂ ਹੈਵ ਟੂ ਡੂ ਜਿਹੜਾ ਤੁਸੀਂ ਸੋਚਦੇ ਆ ਵੀ ਉਸ ਟਾਈਮ ਬੈਸਟ ਆ, ਜਿਹਦੇ ਨਾਲ ਤੁਸੀਂ ਤੇ ਆਪਣੇ ਬਾਕੀਆਂ ਦੇ ਨਾਲ ਦੇ ਨੂੰ ਜਿਹੜਾ ਉਹ ਸੇਫ ਕਰ ਸਕਦੇ ਆ, ਬਚਾ ਸਕਦੇ ਆ। ਉਹ ਬਾਅਦ ਦੀਆਂ ਕਾਰਵਾਈਆਂ ਹੁੰਦੀਆਂ ਵੀ ਇਹ ਕੀਤਾ ਜਾ ਸਕਦਾ ਸੀ ਜਾਂ ਨਹੀਂ ਕੀਤਾ ਜਾ ਸਕਦਾ ਸੀਗਾ, ਉਸ ਚੀਜ਼ ਦੇ ਉੱਤੇ ਫੋਕਸ ਉਸ ਟਾਈਮ ਦੇ ਉੱਤੇ ਹੁੰਦਾ ਆ। ਨਾਲੇ ਕੋਈ ਵੀ ਇੱਦਾਂ ਦਾ ਲਾ ਐਨਫੋਰਸਮੈਂਟ ਵਾਲੇ ਅਧਿਕਾਰੀ ਕੋਈ ਇੱਦਾਂ ਦਾ ਮੂਰਖ ਨਹੀਂ ਹੁੰਦਾ ਵੀ ਜੇ ਤੁਸੀਂ ਮਾਸ ਸ਼ੂਟਿੰਗ ਜਾਂ ਇੱਦਾਂ ਦੀ ਚੀਜ਼ ਹੋਣ ਤੋਂ ਬਚਾਈ ਆ ਤੇ ਤੁਹਾਨੂੰ ਉਹਦੇ ਵਿੱਚ ਜਾਣ ਬੁੱਝ ਕੇ ਜਿਹੜਾ ਉਹ ਚਾਰਜ ਕਰਨਗੇ। ਇੱਦਾਂ ਦੀ ਗੱਲ ਜਿਹੜੀ ਉਹ ਨਹੀਂ ਹੁੰਦੀ। ਬਹੁਤ ਵਾਰੀ ਆਪਾਂ ਦੇਖਿਆ ਹੁਣ ਇਹ ਦੋ ਬੰਦਿਆਂ ਨੂੰ ਹੀਰੋ ਹੀ ਕਹਿ ਰਹੇ ਆ ਸਾਰੇ ਜਾਣੇ,
ਜਿਨ੍ਹਾਂ ਨੇ ਦੂਜੇ ਅਲਹੈਂਬਰਾ ਹਾਲ ਦੇ ਵਿੱਚ ਇਹਨੇ ਜਾ ਕੇ ਦੂਜਾ ਗੋਲੀकांड ਨੂੰ ਅੰਜਾਮ ਦੇਣ ਬਾਰੇ ਸੋਚ ਰਿਹਾ ਸੀਗਾ ਵੀ ਉੱਥੇ ਜਿਹੜਾ ਇਹਨੂੰ ਡੱਕ ਲਿਆ, ਰੋਕ ਲਿਆ, ਭਜਾਤਾ ਤੇ ਉਹਨੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਜਿਹੜੀ ਗੋਲੀ ਮਾਰ ਲਈ। ਸੋ ਇਹ ਚੀਜ਼ਾਂ ਦਾ ਬਹੁਤ ਧਿਆਨ ਦੇਣ ਦੀ ਆ। ਫੁੱਲੀ ਟ੍ਰੇਨਡ ਪ੍ਰੋਫੈਸ਼ਨਲ ਜਦੋਂ ਸਿਕਿਉਰਿਟੀ ਵਾਲੀ ਗੱਲ ਆ ਨਾ, ਜਦੋਂ ਵੀ ਹਾਇਰ ਕਰਨਾ ਆ, ਉਹ ਭਾਈ ਫਿਰ ਇਦਾਂ ਦਾ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਖਾਵੇ ਪੀਵੇ ਨਾ, ਵੀ ਠੀਕ ਆ ਗੁਰੂ ਦਾ ਲੰਗਰ ਆ, ਸਾਰੇ ਜਾਣੇ ਪ੍ਰਸ਼ਾਦਾ ਛਕੋ, ਸਾਰਾ ਕੁਝ ਕਰੋ। ਇਹ ਨਾ ਹੋਵੇ ਵੀ ਜਦੋਂ ਵੀ ਉਹਦੇ ਲਾਗੋਂ ਲੰਘੋ ਤੇ ਉਹਦੀ ਪਲੇਟ ਭਰੀ ਹੋਵੇ ਕਦੀ ਪਕੌੜਿਆਂ ਦੇ ਨਾਲ ਤੇ ਕਦੀ ਪੀਜ਼ੇ ਦੇ ਨਾਲ, ਕਦੀ ਕਿਸੇ ਚੀਜ਼ ਦੇ ਨਾਲ, ਵੀ ਉਹਨੇ ਖਾਣ ਤੇ ਬਸ ਉਹਨੇ ਦਿਹਾੜੀ ਜਿਹੜੀ ਕੱਢਣੀ ਆ। ਕਹਿਣ ਨੂੰ ਜਿਹੜਾ ਉਹ ਸਿਕਿਉਰਿਟੀ ਵਾਲਾ ਕਾਹਦਾ, ਉਹਨੇ ਤੇ ਸਭ ਤੋਂ ਪਹਿਲਾਂ ਭੱਜਣਾ ਹੈ। ਸਿਕਿਉਰਿਟੀ ਵਾਲੇ ਦੇਖੇ ਨਹੀਂ ਸੀ ਯੁਵਾਲਡੇ ਦੇ ਵਿੱਚ ਜਿੱਥੇ 21 ਨਿਆਣਿਆਂ ਨੂੰ ਮਾਰਤਾ ਸੀਗਾ ਉਹ ਸ਼ਦਾਈ ਨੇ, ਤੇ ਉਹ ਸਭ ਤੋਂ ਪਹਿਲਾਂ ਉਹੀ ਭੱਜਿਆ ਪਰੇ ਨੂੰ। ਫਿਰ ਇੰਨੀ ਪੁਲਿਸ ਆ ਕੇ ਜਿਹੜੀ ਉਹ ਖੜੀ ਰਹੀ, ਕਰਨਾ ਉੱਥੇ ਕੀ ਆ। ਸੋ ਇਹ ਕਈ ਚੀਜ਼ਾਂ ਤੁਹਾਨੂੰ ਆਪਣੇ ਹੱਥ ਦੇ ਵਿੱਚ ਵੀ ਕਈ ਵਾਰੀ ਜਿਹੜੀਆਂ ਮੌਕੇ ਦੇ ਅਨੁਸਾਰ ਜਿਹੜੀਆਂ ਉਹ ਲੈਣੀਆਂ ਪੈਂਦੀਆਂ ਨੇ। ਜਦੋਂ ਆਪਾਂ ਜੀ ਹਾਂਜੀ, ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਦੇਖੋ ਜੀ, ਜੋ ਕੁਛ ਵੀ ਹੈਗਾ ਆਪਣਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਤੇ ਆਪਣੀ ਸਿਕਿਉਰਿਟੀ ਵੀ ਜੇ ਤਾਂ ਤੁਹਾਨੂੰ ਬੰਦੇ ਮਿਲ ਸਕਦੇ ਆ ਜੀ, ਪਰ ਬਹੁਤੀਆਂ ਗੱਲਾਂ ਮੈਂ ਦੇਖਿਆ ਨੇਚਰ ਦੇ ਹੱਕ ਵਿੱਚ, ਜੋ ਹੱਥ ਵਿੱਚ ਹੈਗਾ, ਉਹ ਵਾਹਿਗੁਰੂ ਦੇ ਹੱਥ ਵਿੱਚ ਜਿਹੜੀਆਂ ਚੀਜ਼ਾਂ ਨਾ, ਉਹ ਆਪਾਂ ਉਹਨਾਂ ਨੂੰ ਕੁਛ ਨਹੀਂ ਕਰ ਸਕਦੇ। ਦੇਖੋ ਤੁਹਾਡੇ ਸਾਹਮਣੇ ਜਿੱਦਾਂ ਹੁਣ ਆਹ ਪਿੱਛੇ ਜੋ ਕੁਛ ਵੀ ਆ, ਜਿਹੜਾ ਸੰਦੀਪ ਸਿੰਘ ਨੇ ਸੂਰੀ ਨੂੰ ਮਾਰਿਆ, ਉੱਥੇ ਤਾਂ ਉਹਦੇ ਕੋਲ ਸਿਕਿਉਰਿਟੀ ਨਹੀਂ ਸੀ ਜੀ। ਦੇਖੋ ਉਹਦੇ ਕੋਲ ਸਿਕਿਉਰਿਟੀ ਦੀ ਸੀ, ਗਨਮੈਨ ਸੀ, ਸਾਰੇ ਕੁਝ ਹੀ ਉਹਦੇ ਕੋਲ ਸੀ, ਬੰਦੇ ਵੀ 4 ਕੋਲ ਸੀਗੇ। ਪਰ ਉਹਦਾ ਜਦੋਂ ਸਮਾਂ ਆਇਆ ਤਾਂ ਉਹ ਫਿਰ ਉਹ ਚਾਹੇ ਉਹਦੀ ਜਵਾਨ ਦਾ ਰਾਹ ਸਮਝ ਲਓ, ਕੁਛ ਵੀ ਉਹਦਾ ਸਮਾਂ ਆਇਆ ਸੀ। ਤੇ ਦੂਜਾ ਆਪਣੇ ਜਿਹੜਾ ਸਿੱਧੂ ਸਾਹਿਬ, ਆਪਣੇ ਸਿੱਧੂ ਮੂਸੇਵਾਲਾ ਜੀ ਚੜ੍ਹਾਈ ਕੀਤੇ ਆ, ਹਾਂਜੀ, ਦੇਖੋ ਬਹਾਨਾ ਕਿੱਦਾਂ ਬਣਦਾ। ਉਹਦੀ ਕਾਰ ਜਿਹੜੀ ਸੀ, ਜਿਹੜੀ ਆਪਣੇ ਜਿਹਦੇ ਵਿੱਚ ਗਨ ਸ਼ਾਟ ਨਹੀਂ ਲੱਗ ਸਕਦਾ, ਗਨ ਪ੍ਰੂਫ ਸੀ ਕਾਰ, ਹਾਂਜੀ, ਉਹ ਪੈਂਚਰ ਹੋਈ ਸੀ। ਨੰਬਰ 2, ਉਹਦੇ ਕੋਲ ਸਿਕਿਉਰਿਟੀ ਗਾਰਡ ਦੇ 2 ਬੰਦੇ ਵੀ ਸੀਗੇ, ਉਹ ਵੀ ਨਹੀਂ ਨਾਲ ਲੈ ਕੇ ਗਿਆ। ਜਿਹੜਾ ਸਮਾਂ ਹੈਗਾ ਉਹ ਭਾਵੇਂ ਤੁਸੀਂ ਕੁਛ ਵੀ ਬੰਦਾ ਕਰ ਲਓ ਜੀ, ਉਹ ਲੰਘ ਨਹੀਂ ਸਕਦਾ। ਇੱਥੇ ਦੇਖੋ ਜੀ, ਸਾਧੂ ਸਿੰਘ ਜੀ, ਨਹੀਂ ਇਹ ਆਪਾਂ ਇਹ ਗੱਲ ਤੁਹਾਡੀ ਜਿਹੜੀ ਠੀਕ ਆ, ਆਪਾਂ ਕਹਿੰਦੇ ਆ ਵੀ ਜਿੱਦਾਂ ਲਿਖਿਆ ਉਦਾਂ ਹੋਣਾ, ਪਰ ਆਪਾਂ ਹੁਣ ਅੱਜ ਜਿੱਦਾਂ 2 ਬੰਦੇ ਸੀਗੇ, ਜੇ ਮੰਨ ਲਓ ਨਾ ਕਰਦੇ, ਜੇ ਇਸ ਚੀਜ਼ ਨੂੰ ਜਿਹੜਾ ਉਹ ਨਾ ਕਰਦੇ, ਹੱਥ ਪੱਲਾ ਨਾ ਮਾਰਦੇ, ਤਾਂ ਹੋ ਸਕਦਾ ਵੀ ਇੱਥੇ ਵੀ ਕਿੰਨਿਆਂ ਨੂੰ ਮਾਰ ਦਿੰਦਾ। ਹਾਂਜੀ, ਇਹ ਚੀਜ਼ ਤਾਂ ਹੋ ਸਕਦੀ ਸੀ ਨਾ। ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਤਾਂ ਬਚਾਅ ਹੋ ਗਿਆ। ਹੁਣ ਏਦਾਂ ਨਹੀਂ ਹੁੰਦਾ। ਹੁਣ ਆਪਾਂ ਜੇ ਕਹੀਏ ਵੀ ਗੁਰੂ ਸਾਹਿਬ ਨੇ ਜੋ ਲਿਖਿਆ ਜਿੱਦਾਂ ਹੋਣਾ, ਉਸ ਚੀਜ਼ ਦੇ ਨਾਲ ਸਾਰੇ ਆ, ਪਰ ਗੁਰੂ ਸਾਹਿਬ ਨੇ ਆਪਾਂ ਨੂੰ ਸਮਝ ਵੀ ਉਸੇ ਹਿਸਾਬ ਦੇ ਨਾਲ ਦਿੱਤੀ ਵੀ ਉਹ ਕਈ ਚੀਜ਼ਾਂ ਨੂੰ ਜਿਹੜਾ ਟਾਲਣਾ, ਕਈ ਚੀਜ਼ਾਂ ਨੂੰ ਬਚਾਉਣਾ, ਕਈ ਚੀਜ਼ਾਂ ਜਿਹੜੀਆਂ ਕਰਨੀਆਂ, ਉਹ ਏਦਾਂ ਆ। ਏਦਾਂ ਦੇ ਆਪਾਂ ਫਿਰ ਕੁਛ ਵੀ ਨਾ ਕੋਈ ਕਰੇ ਵੀ ਮੈਂ ਇਹ ਤਾਂ ਜੋ ਲਿਖਿਆ ਏਦਾਂ ਹੀ ਹੋਈ ਜਾਣਾ, ਆਪਾਂ ਫਿਰ ਵੀ ਹੱਥ ਪੱਲਾ ਸਾਰਾ ਚੀਜ਼ਾਂ 'ਚ ਮਾਰਦੇ ਆ, ਤੇ ਇਹਨਾਂ ਚੀਜ਼ਾਂ 'ਚ ਵੀ ਜਿਹੜਾ ਉਹ ਹੋਣਾ ਆ। ਹਾਂ, ਕਿਤੇ ਐਕਸੈਪਸ਼ਨਸ ਕਿਤੇ ਹੋ ਜਾਂਦੀਆਂ ਆ, ਪਰ ਇਹ ਜਿਹੜੀ ਇੱਕ ਸੈਂਸ ਜਿਹੜੀ ਹੋਣੀ ਵੀ ਕੀ ਹੋਣ ਲੱਗਾ ਆ, ਸ਼ਾਰਪ ਮਾਈਂਡਡਨੈਸ, ਇਹ ਸਾਰੀਆਂ ਚੀਜ਼ਾਂ 'ਚ ਕਿ ਅਜਿਹੇ ਮੌਕੇ ਕੀ ਕੀਤਾ ਜਾ ਸਕਦਾ। ਕਿਉਂਕਿ ਜੇ ਤੁਸੀਂ ਉਸ ਸਥਿਤੀ 'ਚ ਨਹੀਂ ਆ, ਤੁਹਾਨੂੰ ਪਤਾ ਨਹੀਂ ਕੀ ਕੀਤਾ ਹੋ ਸਕਦਾ। ਜਿਹਨੇ ਟ੍ਰੇਨਿੰਗ ਲਈ ਉਹਨੂੰ ਪਤਾ ਵੀ ਅਜਿਹੇ ਮੌਕੇ ਤੇ ਕਰਨਾ ਕੀ ਹੁੰਦਾ ਹੈ, ਕੀ ਕੀਤਾ ਜਾ ਸਕਦਾ ਆ। ਕਿਉਂਕਿ ਪਹਿਲੀ ਵਾਰੀ ਨਹੀਂ ਹੋ ਰਿਹਾ, ਨਾ ਹੀ ਅਖੀਰਲੀ ਵਾਰੀ ਹੋਣਾ ਆ। ਇਹ ਹੁੰਦਾ ਆਇਆ ਹੈ, ਹੋ ਰਿਹਾ ਆ, ਪਰ ਤੁਸੀਂ ਉਸ ਮਾਹੌਲ ਦੇ ਵਿੱਚ ਕਿੱਦਾਂ ਨਿਕਲਦੇ ਆ, ਕਿੱਦਾਂ ਉਹ ਤੁਹਾਨੂੰ ਪਤਾ ਹੁੰਦਾ ਵੀ ਕੀ ਕਰਨਾ, ਕੀ ਨਹੀਂ ਕਰਨਾ, ਉਹਦੇ ਨਾਲ ਜਿਹੜਾ ਬਹੁਤ ਕੁਝ ਮੈਟਰ ਕਰਦਾ ਆ। ਕਈ ਜਾਨਾਂ ਉਹਦੇ ਵਿੱਚ ਬਚ ਸਕਦੀਆਂ ਹੁੰਦੀਆਂ ਆ। ਸੋ ਇਹ ਟ੍ਰੇਨਿੰਗਸ, ਇਹ ਸਾਰੀਆਂ ਚੀਜ਼ਾਂ ਦਾ ਮਕਸਦ ਇਹੀ ਹੁੰਦਾ ਆ। ਏਦਾਂ ਦਾ ਗੱਡੀ ਚਲਾਉਣੀ ਵੀ ਨਾ ਸਿੱਖੀਏ, ਕਹੋਗੇ ਵੀ ਚੱਲ ਕੋਈ ਨਹੀਂ ਆਪੇ ਚੱਲੀ ਹੀ ਜਾਣੀ ਹੈ ਨਾ, ਜਿਹੜੇ ਚੀਜ਼ ਚੱਲ ਸਕਦੀ। ਜੀ, ਥੈਂਕ ਯੂ ਕਾਲ ਜੀ। ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਜੀ, ਉਦੋਂ ਹੀ ਨਾਲ ਦੀ ਨਾਲ ਹੀ ਇੱਕ ਖਬਰ ਆਈ ਹੈ, ਥੋੜਾ ਟਾਈਮ ਹੀ ਪਹਿਲਾਂ, ਡੈਸ ਮੋਨਿਸ ਦੇ ਵਿੱਚ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। 2 ਸਟੂਡੈਂਟ ਮਾਰੇ ਗਏ ਨੇ, ਔਰ ਇਹਦੇ ਵਿੱਚ ਵੀ ਜਿਹੜੇ ਹੋਰ ਕਈ ਜ਼ਖਮੀ ਹੋਏ ਨੇ। ਲੋਵਾ ਦੇ ਵਿੱਚ ਜਿਹੜਾ ਬਿਲਡਿੰਗ ਦੇ ਵਿੱਚ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ, 2 ਸਟੂਡੈਂਟਸ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਡੈਸ ਮੋਨਿਸ ਦੇ ਵਿੱਚ, ਤੇ ਗੋਲੀਬਾਰੀ ਦੀ ਇੱਕ ਘਟਨਾ ਸਕੂਲ ਦੇ ਵਿੱਚ ਵਾਪਰੀ ਹੈ, ਤੇ ਇਹ ਇੰਪਲਾਈਜ਼ ਦੱਸੇ ਗਏ ਨੇ ਸੀਰੀਅਸ ਕੰਡੀਸ਼ਨ ਦੇ ਵਿੱਚ। ਹਾਲਾਂਕਿ CNN ਦੇ ਉੱਤੇ ਇਹ ਖਬਰ ਫਲੈਸ਼ ਵੀ ਕਰ ਰਹੀ ਸੀਗੀ, ਪਰ ਇਹ ਨਹੀਂ ਦੱਸਿਆ ਵੀ ਉਹਨਾਂ ਦੀ ਕੰਡੀਸ਼ਨ ਕਿਵੇਂ ਹੈ ਜਾਂ ਉਹਨਾਂ ਦੀ ਗਿਣਤੀ ਕਿੰਨੀ ਹੈ। ਪਰ ਇਹਨਾਂ ਨੇ ਜ਼ਰੂਰ ਦੱਸਿਆ ਕਿ ਐਜੂਕੇਸ਼ਨਲ ਪ੍ਰੋਗਰਾਮ ਦੌਰਾਨ ਡੈਸ ਮੋਨਿਸ ਦੇ ਵਿੱਚ, ਲੋਵਾ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਕਿ ਸਰਫਰੇ ਨੇ ਗੋਲੀਆਂ ਚਲਾਈਆਂ ਨੇ, ਤੇ 1 ਇੰਪਲਾਈ ਦਾ ਦੱਸਿਆ ਗਿਆ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹਨੂੰ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ ਦੇ ਵਿੱਚ
ਪਹੁੰਚਾਇਆ ਗਿਆ। ਕਈ ਹੋਰ ਵੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਏ ਗਏ ਨੇ ਤੇ ਹਾਲੇ ਵੀ ਜਿਹੜਾ ਵਿਕਟਮਸ ਨੇ ਜਾਂ ਸਸਪੈਕਟ ਜਿਹੜਾ ਸ਼ੱਕੀ ਹੈ ਉਹਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਗਈ। ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਸਕੂਲਾਂ, ਪਬਲਿਕ ਪਲੇਸਿਸ ਦੇ ਉੱਪਰ ਤਿਉਹਾਰਾਂ ਦੇ ਸਮੇਂ ਇਕੱਠਾਂ ਦੇ ਉੱਤੇ ਜਿਹੜੀ ਗੋਲੀਆਂ ਚੱਲਦੀਆਂ ਸਿਰ ਫਿਰਿਆ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਬਾਰੇ ਚਰਚਾ ਕਰ ਹੀ ਰਹੇ ਹਾਂ। ਤੇ ਇੱਕ ਮੰਦਭਾਗੀ ਇੱਕ ਹੋਰ ਖਬਰ ਡੈਸਮੋਨਿਸ ਤੋਂ ਇਹਦੇ ਵਿਚਾਲੇ ਆਪਣੇ ਦਰਮਿਆਨ ਆ ਗਈ। ਇੱਕ ਸਕੂਲ ਦੇ ਵਿੱਚ ਇਹ ਘਟਨਾ ਆਇਓਵਾ ਦੇ ਵਿੱਚ ਹਾਂਜੀ। ਇਹ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਹਾਂਜੀ ਸਟਾਰਟਸ ਰਾਈਟ ਹੇਅਰ, ਇੱਕ ਨਾਨ ਪ੍ਰੋਫਿਟ ਜਿੱਥੇ ਕਹਿੰਦੇ ਵੀ ਲੋਕਾਂ ਨੂੰ ਰੱਖਿਆ ਜਾਂਦਾ ਸੀਗਾ, ਉੱਥੇ ਇਹ ਗੋਲੀਕਾਂਡ ਵਾਪਰਿਆ ਆ ਜੀ। ਤੇ ਜਿੱਦਾਂ ਤੁਸੀਂ ਦੱਸਿਆ ਵੀ 2 ਜਾਣੇ ਆ ਮ੍ਰਿਤ ਪਾਏ ਗਏ ਆ। ਇੱਕ EMPLOYEE ਜਿਹੜਾ ਸੀਰੀਅਸ ਕੰਡੀਸ਼ਨ ਦੇ ਵਿੱਚ ਜਿਹੜਾ ਉਹ ਦੱਸਿਆ ਗਿਆ। ਪੁਲਿਸ ਨੇ ਅਜੇ ਇਹ ਨਹੀਂ ਦੱਸਿਆ ਵੀ ਜਿਹੜਾ ਸ਼ੂਟਰ ਆ ਵੀ ਉਹਦਾ ਕੀ ਆ, ਕਿ ਉਹ ਐਕਟਿਵ ਸ਼ੂਟਿੰਗ ਆ, ਭਗੌੜਾ ਆ, ਜਾਂ ਉਹ ਵੀ ਇਸ ਦੇ ਵਿੱਚ ਮਾਰਿਆ ਗਿਆ ਕਿ ਫੜਿਆ ਗਿਆ ਆ ਜੀ। ਉਸ ਦੇ ਬਾਰੇ ਜਿਹੜਾ ਆ ਉਹ ਦੱਸਣਾ ਅਜੇ ਬਾਕੀ ਆ। ਉਹਨਾਂ ਨੇ ਆਇਡੈਂਟੀਫਾਈ ਨਹੀਂ ਕੀਤਾ ਵੀ ਜਿਹੜੇ ਸਸਪੈਕਟਸ ਆ ਵੀ ਇੱਕ ਤੋਂ ਵੱਧ ਜਿਹੜੇ ਉਹ ਹਨ ਜਾਂ ਨਹੀਂ। ਪੁਲਿਸ ਜਿਹੜੀ ਉਹ ਦੇਖੀ ਗਈ ਸੀਗੀ ਵੀ ਟਰੈਕ ਕਰਦੀ ਪਈ ਆ ਕੁੱਤਿਆਂ ਦੇ ਨਾਲ ਇਸ ਜਿੰਨੇ ਵੀ ਗੋਲੀਕਾਂਡ ਇੱਥੇ ਅੰਜਾਮ ਦਿੱਤਾ ਆ ਉਸ ਦੀ ਭਾਲ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ, ਫੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। 2 ਲੋਕ ਕਹਿੰਦੇ ਵੀ ਗੱਡੀ ਦੇ ਵਿੱਚ ਸੀਗੇ, ਇੱਕ ਬਾਹਰ ਨਿਕਲਿਆ ਤੇ ਦੌੜਿਆ ਆ। ਸੋ ਹੁਣ ਉਸ ਦੀ ਭਾਲ ਜਿਹੜੀ ਇਸ ਟਾਈਮ ਜਾਰੀ ਹੈਗੀ ਆ। ਤੇ ਗੱਲਾਂ ਕਰਦੇ ਕਰਦੇ ਆਪਾਂ ਦੇਖ ਲਓ ਵੀ ਹੋਰ ਗੋਲੀਕਾਂਡ ਨੂੰ ਅੰਜਾਮ ਜਿਹੜਾ ਇੱਥੇ ਕਿਸੇ ਨੇ ਦੇ ਦਿੱਤਾ। ਜੀ ਤੇ ਸਮਾਂ ਵੀ ਹੁਣ ਆਪਣਾ ਸਮਾਪਤ ਆ ਭਾਈ। ਸੇਫਟੀ ਦਾ ਧਿਆਨ ਰੱਖੋ। ਜਿੰਨੇ ਵੀ ਪਬਲਿਕ ਪਲੇਸਿਸ ਦੇ ਉੱਤੇ ਆਪਾਂ ਜਾਂਦੇ ਆ, ਜਿੱਥੇ ਵੀ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੋ। ਖੁਦ ਆਪਾਂ ਇਸ ਦੇ ਵਿੱਚ ਕੀ ਖੁਦ ਯੋਗਦਾਨ ਪਾ ਸਕਦੇ ਹਾਂ ਉਹਦੇ ਬਾਰੇ ਵੀ ਸੋਚਣਾ ਵਿਚਾਰ ਕਰਨਾ ਜਿਹੜਾ ਸ਼ੁਰੂ ਕਰੋ। ਹਾਂ, ਇਹ ਕਮੈਂਟ ਕਰਨਾ ਸੌਖਾ ਆ, ਕਹਿ ਦਈਏ ਵੀ ਹਾਂ ਚਲੋ ਜੇ ਬੰਦੂਕ ਨਾ ਹੋਊਗੀ ਤਾਂ ਸਭ ਕੁਛ ਇੱਦਾਂ ਦੀ ਨੌਬਤ ਨਹੀਂ ਆਊਗੀ। ਉਹ ਹੈਗੀਆਂ ਨੇ ਅਜੇ, ਉਹ ਮੁੱਕੀਆਂ ਨਹੀਂ। ਤੇ ਸੋ ਉਹਦੇ ਹਿਸਾਬ ਦੇ ਨਾਲ ਹੀ ਅਜੇ ਆਪਾਂ ਨੂੰ ਚੱਲਣਾ ਪੈਣਾ ਹੈ। ਜੇ ਉਹ ਮੁੱਕ ਜਾਣਗੀਆਂ ਤਾਂ ਫਿਰ ਉਹ ਵੱਖਰੀ ਗੱਲ ਆ, ਡਿਫਰੈਂਟ ਗੱਲ ਆ। ਪਰ ਮੁੱਢ ਤੋਂ ਹੀ ਨਾ ਉਹ ਕਦੀ ਮੁੱਕਿਆ ਤੇ ਨਾ ਇਹ ਮੁੱਕਣੀਆਂ ਜੋ ਨਜ਼ਰ ਜਿਹੜਾ ਉਹ ਆ ਰਿਹਾ। ਸੋ ਉਹਦੇ ਨਾਲ ਮਿਲ ਕੇ ਹੀ ਜਿਹੜਾ ਆਪਾਂ ਨੂੰ ਹੁਣ ਦੇਖਣਾ ਪੈਣਾ ਵੀ ਇਹਨਾਂ ਨੂੰ ਆਪਾਂ ਕਿੱਦਾਂ ਐਜ਼ ਏ ਟੂਲ ਯੂਜ਼ ਕਰਦੇ ਹੋਏ ਇਹ ਕਿੱਦਾਂ ਜਿਹੜਾ ਆਪਾਂ ਆਪਣੇ ਆਪ ਨੂੰ ਸੇਫ ਰੱਖਣਾ ਹੈ। ਜੀ। ਤੇ ਹੁਣ ਲੈਂਦੇ ਆ ਜੀ ਆਪਾਂ ਪ੍ਰਵੀਨ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਗੀ ਸਤਿ ਸ੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।